ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੈਨ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਪ੍ਰੋਗਰਾਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ ਜੁਬਾ ਸਿਟੀ, ਸੈਕਰਾਮੈਂਟੋ, ਫ੍ਰਿਜ਼ਨੋ, ਬੇਕਰਸਫੀਲਡ ਨਾਲ ਦੀ ਨਾਲ ਸਾਈਡ ਬੈਂਡ ਵਾਲੇ ਸਟੇਸ਼ਨ ਜਿਹੜੇ ਹੈਗੇ ਸੈਨ ਹੋਜ਼ੇ, ਬਰਕਲੇ, ਸਟਾਕਟਨ, ਮੋਡੈਸਟੋ, ਟ੍ਰੇਸੀ, ਮੰਟੀਕਾ, ਟੈਲੀਫੋਨ ਦੇ ਉੱਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ, ਆਈਫੋਨ, ਐਂਡਰਾਇਡ ਦੀ ਐਪਸ ਦੇ ਨਾਲ ਜੁੜੇ ਹੋਏ ਆ, ਫੇਸਬੁੱਕ ਦੇ ਉੱਤੇ ਜੁੜੇ ਹੋਏ ਆ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 21 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਤੇ ਵਿਸ਼ਵ ਦੀਆਂ ਅਹਿਮ ਖਬਰਾਂ, ਅਤੇ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ ਸਪਾਂਸਰਸ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮਾਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਲੈਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਅਤੇ ਰਾਜਕਰਮਵੀਰ ਸਿੰਘ, ਸਭ ਤੋਂ ਪਹਿਲੀ ਖਬਰ ਵੱਲ ਚੱਲੀਏ, ਜਿਹੜੀ ਆਇਵਾ ਤੋਂ ਆ ਰਹੀ ਹੈ। ਬੜੀ ਬੁਰੀ ਖਬਰ ਆ, ਜਿਹੜੀ ਕਾਫੀ ਦਿਨਾਂ ਤੋਂ ਆਇਵਾ ਦੀ ਇੱਕ ਸਟੂਡੈਂਟ ਜਿਹੜੀ ਸੀਗੀ ਮੌਲੀ ਟਿਬੇਟਸ, ਉਹਦੀ ਜਿਹੜੀ ਆ ਹੁਣ ਕਹਿੰਦੇ ਡੈੱਡ ਬੋਡੀ ਆ ਉਹ ਫਾਊਂਡ ਕੀਤੀ ਗਈ ਹੈਗੀ ਆ। ਅਤੇ ਉਹਦੇ ਜਿਹੜੇ ਫਾਦਰ ਆ ਉਹਨਾਂ ਨੇ ਦੱਸਿਆ ਹੈਗਾ ਵੀ ਉਹਨਾਂ ਦੀ ਜਿਹੜੀ ਲੜਕੀ ਆ ਮੌਲੀ ਟਿਬੇਟਸ, ਉਹਦੀ ਮੌਤ ਹੋ ਗਈ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਕਈ ਦਿਨਾਂ ਤੋਂ ਅਸੀਂ ਇਹ ਖਬਰ ਸਾਂਝੀ ਕਰਦੇ ਆਏ ਸੀ। 20 ਸਾਲਾਂ ਦੀ ਇਹ ਜਿਹੜੀ ਬੱਚੀ ਆ ਇਹ ਯੂਨੀਵਰਸਿਟੀ ਦੇ ਵਿੱਚ ਪੜ੍ਹਦੀ ਸੀ ਅਤੇ ਘਰੋਂ ਜਿਹੜੀ ਸੈਰ ਕਰਨ ਗਈ ਸੀ ਅਤੇ ਮੁੜ ਕੇ ਜਿਹੜੀ ਇਹ ਲੱਭੀ ਨਹੀਂ। ਉਹ ਤੋਂ ਬਾਅਦ ਹੰਡਰਡਸ ਆਫ ਲੀਡਸ ਜਿਹੜੀਆਂ ਆ ਲਾ ਐਨਫੋਰਸਮੈਂਟ ਏਜੰਸੀਜ਼ ਕੋਲ ਗਈਆਂ, FBI ਵੀ ਇਨਵੋਲਵ ਹੋਈ ਸੀ। 400,000 ਦਾ ਜਿਹੜਾ ਇਨਾਮ ਵੀ ਜਿਹੜਾ ਰੱਖਿਆ ਗਿਆ ਸੀ ਕਿਸੇ ਨੂੰ ਜਿਹੜਾ ਸਹੀ ਸੂਹ ਦੇਵੇ, ਪਰ ਅੱਜ ਇਹ ਜਿਹੜੀ ਮਾੜੀ ਖਬਰ ਆਈ ਹੈਗੀ ਆ। ਬਿਲਕੁਲ, ਯੂਨੀਵਰਸਿਟੀ ਆਫ ਆਇਓਵਾ ਦੀ ਇਹ ਜਿਹੜੀ ਸਟੂਡੈਂਟ ਸੀ 1 ਮਹੀਨੇ ਤੋਂ ਜਿਹੜੀ ਇਹ ਲਾਪਤਾ ਸੀ। ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਬਹੁਤ ਐਕਸਟੈਂਸਿਵ ਸਰਚ, ਇਸ ਨੂੰ ਲੱਭਣ ਦੀ ਭਾਲ ਜਿਹੜੀ ਆ ਉਹ ਸੀਗੀ। ਕਈ ਇਲਾਕਿਆਂ ਦੇ ਵਿੱਚ ਉਸ ਦੇ ਇਰਦ ਗਿਰਦ ਜਿਹੜੀ ਆ ਉਹ ਜਿੱਥੋਂ ਵੀ ਉਹਨਾਂ ਨੂੰ ਟਿਪਸ ਮਿਲੀਆਂ ਉੱਥੇ ਉਹਨਾਂ ਨੇ ਦੇਖਿਆ, ਪਰ ਜਿਹੜਾ ਆ ਉਹ ਕੁਛ ਵੀ ਜਿਹੜਾ ਉਹ ਲੱਭ ਨਾ ਸਕਿਆ। ਅਤੇ ਅੱਜ ਜਿਹੜੇ ਟਿਬੇਟਸ ਦਾ ਜਿਹੜਾ ਪਿਤਾ ਆ ਉਸ ਨੇ ਜਿਹੜਾ ਆ ਉਹ ਦੱਸਿਆ ਆ ਵੀ ਉਸ ਦੀ ਮੌਤ ਜਿਹੜੀ ਹੋ ਗਈ, ਉਸ ਦੀ ਲਾਸ਼ ਲੱਭੀ ਆ। ਕਹਿੰਦੇ 2 ਆਈਟਮਸ ਜਿਹੜੀ ਉਸ ਦੇ ਨਾਲ ਸੀਗੀਆਂ, ਇੱਕ ਫਿਟਬਿਟ ਜਿਹੜਾ ਉਸਨੇ ਗੁੱਟ 'ਤੇ ਬੰਨਿਆ ਸੀ ਅਤੇ ਉਸਦਾ ਸੈੱਲਫੋਨ, ਉਹ ਅਜੇ ਵੀ ਜਿਹੜਾ ਉਹ ਲੱਭਾ ਨਹੀਂ ਹੈਗਾ ਆ। ਸੋ ਹੁਣ ਇਹ ਇਸ ਟਾਈਮ ਜਾਂਚ ਇਸ ਪਾਸੇ ਵੱਲ ਨੂੰ ਹੁਣ ਰੁਖ ਹੋ ਚੁੱਕਾ ਆ ਵੀ ਕਿਸ ਨੇ ਇਸ ਦਾ ਕਤਲ ਕੀਤਾ ਆ ਜਾਂ ਕਿੱਦਾਂ ਇਸ ਦੀ ਮੌਤ ਹੋਈ ਆ ਅਤੇ ਕਿਹੜੇ ਜਿਹੜੇ ਇਸ ਦੇ ਪਿੱਛੇ ਜਿਹੜੇ ਆ ਉਹ ਦੋਸ਼ੀ ਸੀਗੇ। ਬਰੁਕਲਿਨ ਛੋਟਾ ਜਿਹਾ ਇੱਕ ਸ਼ਹਿਰ 1500 ਜਾਣਿਆਂ ਦਾ, ਉੱਥੋਂ ਦੀ ਕਹਿੰਦੇ ਆ ਇਹ ਰਹਿਣ ਵਾਲੀ ਸੀ, ਉੱਥੇ ਇਸ ਦਾ ਪਰਿਵਾਰ ਸੀ। ਅਤੇ ਕਹਿੰਦੇ ਪੂਰੇ ਦਾ ਪੂਰਾ ਇਸ ਟਾਈਮ ਉਹ ਜਿਹੜਾ ਪਿੰਡ ਅਤੇ ਉਹ ਛੋਟਾ ਜਿਹਾ ਸ਼ਹਿਰ ਆ ਉਹ ਸਦਮੇ ਦੇ ਵਿੱਚ ਆ ਵੀ ਉੱਥੋਂ ਦੀ ਕੁੜੀ ਦੇ ਨਾਲ ਅਜਿਹਾ ਕੀ ਹੋ ਗਿਆ ਆ। ਸੋ ਬਿਲਕੁਲ, ਕਹਿੰਦੇ ਜਿਹੜਾ ਇਹ ਇੱਦਾਂ ਦਾ ਟਾਊਨ ਆ ਬਰੁਕਲਿਨ, 1500 ਲੋਕਾਂ ਦੀ ਪਾਪੂਲੇਸ਼ਨ ਵਾਲਾ, ਵੀ ਜਿੱਥੇ ਜਿਹੜੇ ਲੋਕ ਹੈਗੇ ਆ ਜਿਹੜੇ ਰਹਿੰਦੇ ਆ ਉਹ ਆਪਣੇ ਘਰਾਂ ਨੂੰ ਲੌਕ ਨਹੀਂ ਲਾਉਂਦੇ। ਵੀ ਇੰਨਾ ਸੇਫ ਟਾਊਨ ਹੈਗਾ ਆ, ਘਰ ਆਪਣੇ ਨੂੰ ਕਦੇ ਜਿੰਦਾ ਨਹੀਂ ਲਾਉਂਦੇ ਹੈਗੇ, ਪਰ ਉੱਥੇ ਇਹ ਕੁਝ ਵਾਪਰਿਆ ਹੈਗਾ ਆ। ਜੀ ਬਿਲਕੁਲ। ਸੋ ਹੁਣ ਇਹ ਬਿਲਕੁਲ ਜਿੱਦਾਂ ਜਾਂਚ ਦਾ ਰੁੱਖ ਪੂਰੀ ਤਰ੍ਹਾਂ ਜਿਹੜਾ ਮੁੜ ਚੁੱਕਾ ਹੈ ਅਤੇ ਹੋਪਫੁਲੀ ਜਿਹੜੇ ਵੀ ਇਸ ਦੇ ਪਿੱਛੇ ਹੋਣਗੇ ਉਹਨਾਂ ਨੂੰ ਜਿਹੜਾ ਆ ਉਹ ਜਲਦ ਤੋਂ ਜਲਦ ਪ੍ਰਸ਼ਾਸਨ ਦੇ ਦੁਆਰਾ ਫੜ ਲਿਆ ਜਾਵੇ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਜਾਂ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨਾਂ ਨੇ ਕਹਿੰਦੇ ਭਈ ਜਿਹੜਾ ਪਹਿਲੇ ਸਾਡੇ ਰਹਿ ਚੁੱਕੇ ਪ੍ਰੈਜ਼ੀਡੈਂਟ ਆ ਬਰਾਕ ਓਬਾਮਾ ਦੇ ਟਾਈਮ ਦਾ EPA ਦਾ ਜਿਹੜਾ ਰੈਗੂਲੇਸ਼ਨ ਹੈਗਾ ਆ
ਉਹਨੂੰ ਜਿਹੜਾ ਆ ਚੇਂਜ ਕਰਨ ਜਾ ਰਹੇ ਹੈਗੇ ਆ। ਵਨ ਆਫ ਦਾ ਬਿਗੈਸਟ ਇਹ ਕਲਾਈਮੇਟ ਜਿਹੜਾ ਇੱਕ ਤਰ੍ਹਾਂ ਨਾਲ ਰੂਲ ਸੀਗਾ ਜਿਹਨੂੰ ਉਹ ਚੇਂਜ ਕਰਨ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਪ੍ਰਪੋਜ਼ਲ ਹੈਗਾ ਇਹ ਹੁਣ EPA ਦੇ ਕੋਲ ਜਾਊਗਾ ਅਤੇ ਕੋਲ ਇੰਡਸਟਰੀ ਨੂੰ ਜਿਹੜਾ ਆ ਇਹਦਾ ਜਿਹੜਾ ਬਹੁਤ ਫਾਇਦਾ ਹੋਊਗਾ। ਪਰ ਜਿਹੜਾ ਕਲੀਨ ਏਅਰ ਐਕਟ ਹੈਗਾ ਆ ਉਹਨੂੰ ਇੱਕ ਤਰ੍ਹਾਂ ਨਾਲ ਰੀਰਾਈਟ ਕਰਨ ਵਾਲੀ ਗੱਲ ਹੋ ਰਹੀ ਹੈਗੀ ਆ। ਬਿਲਕੁਲ, ਇਹ ਤਾਂ ਇਸ ਪ੍ਰਸ਼ਾਸਨ ਨੇ ਆਪਣੇ ਇਰਾਦੇ ਸ਼ੁਰੂ 'ਚ ਹੀ ਦੱਸ ਦਿੱਤੇ ਸੀਗੇ ਜਦੋਂ ਪੈਰਿਸ ਕਲਾਈਮੇਟ ਡੀਲ ਆ ਉਸ ਦੇ ਵਿੱਚੋਂ ਜਿਹੜੇ ਆ ਅਮਰੀਕਾ ਨੇ ਆਪਣੇ ਹੱਥ ਪਿੱਛੇ ਜਿਹੜੇ ਉਹ ਖਿੱਚ ਲਏ ਸੀਗੇ। ਸੋ ਇਹ ਹੁਣ ਆਪਾਂ ਦੇਖ ਰਹੇ ਹਾਂ ਆਲਰੇਡੀ ਵੀ ਕਿੰਨਾ ਵਾਤਾਵਰਣ ਦੇ ਵਿੱਚ ਜਿਹੜਾ ਪੋਲਿਊਸ਼ਨ ਵੀ ਹੈਗਾ ਉਹ ਸਾਰਾ ਕੁਛ ਹੈਗਾ ਆ। ਸੋ ਕਈ ਜਿਹੜੀਆਂ ਇਹ ਚੀਜ਼ਾਂ ਆ ਕਿਉਂਕਿ ਆਪਣੀ ਅਮਰੀਕਾ ਦੀ ਬਿਜਲੀ ਵੀ ਬਹੁਤੀ ਜਿਹੜੀ ਕੋਲ ਤੋਂ ਹੀ ਜਿਹੜੀ ਉਹ ਬਣਦੀ ਆ। ਸੋ ਉਹਦੇ ਕਰਕੇ ਟਰਾਈ ਜਿਹੜੀ ਉਹ ਕੀਤੀ ਗਈ ਸੀ ਪੁਰਾਣੇ ਪ੍ਰਸ਼ਾਸਨ ਦੇ ਦੁਆਰਾ ਵੀ ਜਿਹੜਾ ਪੋਲਿਊਸ਼ਨ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਘੱਟ ਸਕੇ। ਹੋਰ ਵੀ ਬਹੁਤ ਸਾਰੀਆਂ ਇੰਡਸਟਰੀਜ਼ ਦੇ ਉੱਤੇ ਵੀ ਨਾਲ ਦੇ ਨਾਲ ਹਰਜੋਤ ਸਿੰਘ ਜੀ ਜਿਹੜੀਆਂ ਆਟੋਮੋਬਾਈਲਸ ਆ ਉਹਨਾਂ ਉੱਤੇ ਵੀ ਕਾਫੀ ਕੜੇ ਰੈਗੂਲੇਸ਼ਨ ਜਿਹੜੇ ਆ ਉਹ ਲਾਏ ਗਏ ਸੀਗੇ। ਪਰ ਇਸ ਪ੍ਰਸ਼ਾਸਨ ਦੇ ਦੁਆਰਾ ਉਹਨਾਂ ਰੈਗੂਲੇਸ਼ਨਸ ਦੇ ਵਿੱਚ ਜਿਹੜੀ ਆ ਕਾਫੀ ਢਿੱਲ ਜਿਹੜੀ ਆ ਉਹ ਦਿੱਤੀ ਜਾ ਰਹੀ ਆ। ਅਤੇ ਇਹ ਇੱਕ ਵੱਡੀ ਇੱਕ ਹੋਰ ਜਿਹੜੀ ਢਿੱਲ ਆ ਉਹ ਕੋਲ ਜਿਹੜੇ ਵਰਤਦੇ ਨੇ ਉਹਨਾਂ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਹੋਣ ਜਾ ਰਹੀ ਆ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਨਾਲ ਇਸ ਜਿਹੜੇ ਸਟੈਪ ਦੇ ਕਰਕੇ ਜਿਹੜਾ ਵਾਤਾਵਰਣ ਆ ਜਾਂ ਜਿਹੜਾ ਪੋਲਿਊਸ਼ਨ ਆ ਉਸ ਦਾ ਸਤਰ ਵੱਧਦਾ ਆ ਜਾਂ ਕਿੰਨਾ ਕੁ ਜਿਹੜਾ ਉਹ ਵਧੂਗਾ, ਕਿਉਂਕਿ ਆਟੋਮੈਟਿਕਲੀ ਜੇ ਉਹਨਾਂ ਦੇ 'ਤੇ ਰੈਗੂਲੇਸ਼ਨ ਘਟੂਗੀ ਅਤੇ ਉਹ ਜ਼ਿਆਦਾ ਕੋਲ ਸਾੜਨਗੇ ਤਾਂ ਪੋਲਿਊਸ਼ਨ ਤਾਂ ਆਟੋਮੈਟਿਕਲੀ ਵਧਣਾ ਹੀ ਆ। ਜੀ, ਸੋ ਕਹਿੰਦੇ ਜਿਹੜੀ ਇਹਦੀ ਡਿਬੇਟ ਚੱਲ ਰਹੀ ਸੀ EPA ਦੀ, EPA's ਪਾਵਰ ਕਿਸ ਤਰ੍ਹਾਂ ਉਹ ਕਲਾਈਮੇਟ ਚੇਂਜ ਨੂੰ ਜਿਹੜਾ ਕੰਬੈਟ ਕਰੂਗੀ, ਇਹ ਕਾਫੀ ਦਹਾਕਿਆਂ ਤੋਂ ਚੱਲ ਰਹੀ ਸੀ। ਅਤੇ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਜਿਹੜਾ EPA ਦਾ ਰੂਲ ਕਰਾਫਟ ਕੀਤਾ ਗਿਆ ਸੀ ਜਦੋਂ 2007 ਦੇ ਵਿੱਚ ਜਿਹੜੀ ਸੁਪਰੀਮ ਕੋਰਟ ਹੈਗੀ ਆ ਉਹਨਾਂ ਨੇ ਡਿਸੀਜ਼ਨ ਦਿੱਤਾ ਸੀ ਵੀ EPA ਦੇ ਕੋਲ ਅਥਾਰਟੀ ਹੈਗੀ ਆ ਅੰਡਰ ਦਾ ਕਲੀਨ ਏਅਰ ਐਕਟ ਜੋ ਕਿ ਗ੍ਰੀਨ ਹਾਊਸ ਗੈਸਿਸ ਨੂੰ ਰੈਗੂਲੇਟ ਕਰ ਸਕਦੀ ਹੈਗੀ ਆ। ਸੋ ਇਹਦਾ ਇੱਕੋ ਮਕਸਦ ਸੀ ਵੀ ਆਉਣ ਵਾਲੇ ਕਹਿੰਦੇ ਦਹਾਕਿਆਂ ਦੇ ਵਿੱਚ ਬਿਲਕੁਲ ਜਿਹੜੀਆਂ ਇਹ ਗ੍ਰੀਨ ਹਾਊਸ ਗੈਸਿਸ ਆ ਉਹਨਾਂ ਦਾ ਐਮਿਸ਼ਨ 0 ਹੋਣਾ ਚਾਹੀਦਾ ਹੈਗਾ। ਪਰ ਹੁਣ ਲੱਗਦਾ ਇੱਕ ਤਰ੍ਹਾਂ ਦੇ ਨਾਲ ਇਹਨੂੰ ਸਟਾਪ ਲੱਗ ਜਾਏਗਾ। ਬਿਲਕੁਲ। ਸੋ ਗ੍ਰੀਨ ਹਾਊਸ ਐਮਿਸ਼ਨ ਗੈਸਿਸ ਦੇ ਉੱਤੇ ਤਾਂ ਜਿਹੜਾ ਆ ਉਹ ਮਤਲਬ ਹੁਣ ਉਹ ਰੁਕੂਗਾ ਨਹੀਂ, ਉਹ ਵਧੂਗਾ ਹੀ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਆ। ਸੋ ਜਿਹੜੀਆਂ ਫੋਸਲ ਫਿਊਲ ਕੰਪਨੀਜ਼ ਆ ਜਿਨ੍ਹਾਂ 'ਚ ਕੋਲ ਵਾਲੀਆਂ ਤੇਲ ਵਾਲੀਆਂ ਆ ਉਹਨਾਂ ਨੂੰ ਇਹਨਾਂ ਦੇ ਨਾਲ ਜਿਹੜੀ ਰੈਗੂਲੇਸ਼ਨਸ ਦੇ ਜਿਹੜੇ ਰੋਲ ਬੈਕ ਹੋਣ ਦੇ ਨਾਲ ਵਾਪਸ ਲਏ ਜਾਣ ਦੇ ਨਾਲ ਜਿਹੜਾ ਖਾਸਾ ਜਿਹੜਾ ਆ ਉਹ ਫਾਇਦਾ ਹੋ ਸਕਦਾ ਆ। ਪੁਰਾਣੇ ਜਿਹੜੇ EPA ਦੇ ਚੀਫ ਰਹੇ ਆ ਸਕਾਟ ਪ੍ਰੂਇਟ ਉਹ ਵੀ ਜਿਹੜੇ ਇਸੇ ਵੱਲ ਨੂੰ ਹੀ ਜਿਹੜੇ ਸੀਗੇ ਉਹ ਸਭ ਤੋਂ ਵੱਡੇ ਜਿਹੜੇ ਗਲੋਬਲ ਵਾਰਮਿੰਗ ਦੇ ਡਿਨਾਇਰ ਜਿਹੜੇ ਆ ਉਹ ਦੱਸੇ ਜਾਂਦੇ ਸੀ। ਉਹਨਾਂ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਓਬਾਮਾ ਪ੍ਰਸ਼ਾਸਨ ਦੇ ਉੱਤੇ ਜਿਹੜੇ ਉਹਨਾਂ ਦੇ ਕੇਸ ਵੀ ਜਿਹੜੇ ਉਹ ਇਸੇ ਹੀ ਚੱਕਰ ਦੇ ਵਿੱਚ ਕੀਤੇ ਹੋਏ ਸੀਗੇ। ਸੋ ਦੇਖਦੇ ਹਾਂ ਵੀ ਕੀ ਬਣਦਾ ਆ। ਪਰ ਜਿਹੜੇ ਕਹਿ ਲਓ ਵੀ ਲੱਗਦਾ ਨਹੀਂ ਹਰਜੋਤ ਸਿੰਘ ਜੀ ਵੀ ਵਾਤਾਵਰਣ ਦੇ ਪ੍ਰਤੀ ਜਿਹੜੀ ਹੈ ਇਸ ਚੀਜ਼ ਦੀ ਜਿਹੜੀ ਆ ਸੁਹਿਰਦਤਾ ਜਿਹੜੀ ਆ ਉਹ ਦਿਖਾਈ ਗਈ ਆ। ਆਪਾਂ ਨੂੰ ਤਾਂ ਸਗੋਂ ਸਾਰਿਆਂ ਨੂੰ ਹੀ ਜਿਹੜਾ ਮਿਲ ਜੁਲ ਕੇ ਇਸ ਨੂੰ ਕਲੀਨ ਅਤੇ ਜਿਹੜਾ ਸਵੱਛ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਪਰ ਆਈ ਥਿੰਕ ਵੱਡੀਆਂ ਕੰਪਨੀਆਂ ਤੋਂ ਮੁਨਾਫੇ ਦੇ ਚੱਲਦਿਆਂ ਆਈ ਥਿੰਕ ਉਹਨਾਂ ਦੀ ਵੀ ਕਾਫੀ ਲੌਬੀ ਜਿਹੜੀ ਸਟਰੋਂਗ ਹੈਗੀ ਆ ਜਿਹੜੀ ਕਿਤੇ ਨਾ ਕਿਤੇ ਰੈਗੂਲੇਸ਼ਨਸ ਨੂੰ ਹਟਾਉਣਾ ਵੀ ਚਾਹੁੰਦੀ ਸੀ ਅਤੇ ਉਹ ਹੁਣ ਇਸ ਕੰਮ ਕਰਨ ਦੇ ਵਿੱਚ ਕਾਮਯਾਬ ਰਹੇ ਨੇ। ਜੀ, ਅਤੇ ਅਗਲੀ ਖਬਰ ਵੱਲ ਚੱਲੀਏ ਜੋ ਕਿ ਮਾਈਕਰੋਸਾਫਟ ਵੱਲੋਂ ਆ ਰਹੀ ਆ। ਅਤੇ ਮਾਈਕਰੋਸਾਫਟ ਕੰਪਨੀ ਦੇ ਜਿਹੜੇ ਹੈਗੇ ਆ ਮੇਨ CEOs ਉਹਨਾਂ ਵੱਲੋਂ ਇਹ ਕਹਿਣਾ ਆ ਭਈ ਜਿਹੜੇ ਰਸ਼ੀਅਨ ਇੰਟੈਲੀਜੈਂਸ ਏਜੰਸੀ ਹੈਗੀਆਂ ਆ ਉਹ ਇੱਕ ਵਾਰੀ ਫਿਰ USA ਦੇ ਵਿੱਚ ਜਿਹੜੀਆਂ ਹੁਣ ਮਿਡ ਟਰਮ ਇਲੈਕਸ਼ਨ ਹੋ ਰਹੀਆਂ ਹੈਗੀਆਂ ਆ ਉਹਦੇ ਵਿੱਚ ਇੰਟਰਫੀਅਰੈਂਸ ਕਰਨ ਦੀ ਟਰਾਈ ਕਰ ਰਹੀਆਂ ਹੈਗੀਆਂ ਆ। ਕਹਿੰਦੇ ਵੀ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਨੇ ਕਾਫੀ ਜਿਹੜੇ ਹੈਗੇ ਕੰਜ਼ਰਵੇਟਿਵ ਗਰੁੱਪਸ ਹੈਗੇ ਆ ਜਿਹੜੇ ਖਾਸ ਕਰਕੇ ਰਿਪਬਲਿਕਨਸ ਨੂੰ ਸਪੋਰਟ ਕਰਦੇ ਆ ਉਹਨਾਂ ਦੇ ਉੱਤੇ ਅਟੈਕ ਕਰਨ ਦੀ ਟਰਾਈ ਕੀਤੀ ਹੈਗੀ ਆ।
ਬਿਲਕੁਲ ਉਹਨਾਂ ਨੇ ਕਿਹਾ ਵੀ ਮਾਈਕਰੋਸਾਫਟ ਨੇ ਦੱਸਿਆ ਵੀ ਜਿਹੜਾ ਰਸ਼ੀਆ ਦਾ ਇੱਕ ਪਲਾਟ ਸੀਗਾ ਵੀ US ਪੋਲੀਟੀਕਲ ਟਾਰਗੇਟ ਸੀਗੇ ਉਹਨਾਂ ਨੂੰ ਹੈਕ ਕਰਨ ਦਾ, ਵੱਖ-ਵੱਖ ਉਹਨਾਂ ਨੇ ਜਿਹੜੀਆਂ ਵੈਬਸਾਈਟਸ ਜਿਹੜੀਆਂ ਇਸ ਦੇ ਚੱਕਰ ਦੇ ਵਿੱਚ ਡਿਜ਼ਾਈਨ ਕੀਤੀਆਂ ਸੀ, ਬਣਾਈਆਂ ਸੀਗੀਆਂ, ਉਹਨਾਂ ਨੇ ਜਿਹੜਾ ਸ਼ਟਡਾਊਨ ਆ ਉਸ ਨੂੰ ਕੀਤਾ ਆ। ਸੋ ਮਾਈਕਰੋਸਾਫਟ ਨੂੰ ਪਿਛਲੇ ਹਫਤੇ ਫੈਡਰਲ ਕੋਰਟ ਦੇ ਵੱਲੋਂ ਜਿਹੜੀ ਆ ਉਹ ਪਰਮਿਸ਼ਨ ਮਿਲ ਚੁੱਕੀ ਸੀ ਵੀ ਜਿਹੜੀਆਂ ਇੱਦਾਂ ਦੀਆਂ ਮਲੀਸ਼ੀਅਸ ਵੈਬਸਾਈਟਸ ਆ ਉਹਨਾਂ ਨੂੰ ਜਿਹੜਾ ਆ ਉਹ ਟੇਕ ਡਾਊਨ ਕਰ ਲੈਣ, ਉਹਨਾਂ ਨੂੰ ਡਾਊਨ ਕਰ ਲੈਣ। ਸੋ ਇਹ ਜਿਹੜੀਆਂ ਵੈਬਸਾਈਟਸ ਆ ਉਹ ਇੱਦਾਂ ਕਰ ਰਹੀਆਂ ਸੀਗੀਆਂ ਵੀ ਜਿੱਦਾਂ ਸੈਨੇਟ ਦੀਆਂ, ਮਾਈਕਰੋਸਾਫਟ ਦਾ ਉਹਨਾਂ ਦਾ ਆਪਣਾ ਜਿਹੜਾ ਆਫਿਸ 365 ਦਾ ਈਮੇਲ ਪਲੇਟਫਾਰਮ ਆ, ਤੇ ਜਿਹੜੇ ਦੋ ਕੰਜ਼ਰਵੇਟਿਵ ਜਿਹੜੇ ਥਿੰਕ ਟੈਂਕਸ ਆ, ਦਾ ਇੰਟਰਨੈਸ਼ਨਲ ਰਿਪਬਲਿਕ ਇੰਸਟੀਚਿਊਟ ਤੇ ਹਡਸਨ ਇੰਸਟੀਚਿਊਟ, ਉਹਨਾਂ ਦੀ ਆਧਾਰ ਦੇ ਉੱਤੇ ਉਹਨਾਂ ਦੀ ਦੇਖ ਵਾਲੇ ਉਹਨਾਂ ਦੇ ਲੌਗਇਨ ਦੇ ਪੇਜਾਂ ਵਰਗੇ ਜਿਹੜੇ ਆ ਉਹਨਾਂ ਨੇ ਨਕਲੀ ਵੈਬਸਾਈਟਸ ਜਿਹੜੀਆਂ ਉਹ ਬਣਾਈਆਂ ਸੀ, ਜਿਹਦੇ ਵਿੱਚ ਲੋਕਾਂ ਨੂੰ ਭਰਮਾ ਕੇ ਉਹਨਾਂ ਦਾ ਯੂਜ਼ਰ ਨੇਮ, ਉਹਨਾਂ ਦਾ ਪਾਸਵਰਡ ਜਿਹੜਾ ਆ ਉਹ ਹਥਿਆਉਣ ਦੀ ਜਿਹੜੀ ਉਸ ਦੇ ਵਿੱਚ ਕੋਸ਼ਿਸ਼ ਸੀਗੀ। ਹੋ ਸਕਦਾ ਵੀ ਇਹਨਾਂ ਵੈਬਸਾਈਟਸ ਦੇ ਉੱਤੇ ਜਿਹਨੂੰ ਕੋਈ ਭੁਲੇਖਾ ਪਿਆ ਹੋਊਗਾ ਉਹਨੇ ਆਪਣਾ ਯੂਜ਼ਰ ਨੇਮ ਪਾਸਵਰਡ ਜਿਹੜਾ ਉਹ ਭਰ ਵੀ ਦਿੱਤਾ ਹੋਵੇ। ਸੋ ਜਦੋਂ ਕੋਈ ਇੱਦਾਂ ਦੀ ਨਕਲੀ ਵੈਬਸਾਈਟ ਦੇ ਉੱਤੇ ਭਰਦਾ ਹੈ ਤੇ ਉਹ ਪੱਕਾ ਹੀ ਜਿਹੜਾ ਉਹ ਸਟੋਰ ਕਰ ਲੈਂਦੇ ਆ, ਤੇ ਫਿਰ ਓਰੀਜਨਲ ਵੈਬਸਾਈਟ ਦੇ ਉੱਤੇ ਉਸ ਦੇ ਜ਼ਰੀਏ ਲੌਗਇਨ ਕਰਕੇ ਜਿਹੜਾ ਉਹ ਕੁਛ ਨਾ ਕੁਛ ਤਰੀਕੇ ਦੇ ਨਾਲ ਜਿਹੜੀਆਂ ਚੇਂਜਸ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਹੁਣ ਮਾਈਕਰੋਸਾਫਟ ਨੂੰ ਜਦੋਂ ਇਹ ਫੈਡਰਲ ਕੋਰਟ ਦੇ ਪਰਮਿਸ਼ਨ ਮਿਲੀ ਸੀ ਤਾਂ ਉਹਨਾਂ ਨੇ ਇਹ ਸਾਰੀਆਂ ਵੈਬਸਾਈਟ ਜਿਹੜੀਆਂ ਆ ਉਹ ਡਾਊਨ ਕਰ ਦਿੱਤੀਆਂ, ਤੇ ਕਹਿੰਦੇ ਵੀ ਇਹਨਾਂ ਵੈਬਸਾਈਟ ਦੇ ਪਿੱਛੇ ਕ੍ਰੈਮਲਿਨ ਦੇ ਨਾਲ ਲਿੰਕਡ ਇੱਕ ਗਰੁੱਪ ਹੈਗਾ ਆ, ਫੈਂਸੀ ਬੇਅਰ, ਇਹ ਇੱਕ ਹੈਕਰ ਗਰੁੱਪ ਹੈਗਾ ਆ, ਉਹ ਇਹ ਸਾਰੇ ਇਸ ਦੇ ਪਿੱਛੇ ਜਿਹੜੇ ਉਹ ਲੱਗੇ ਹੋਏ ਸੀਗੇ। ਸੋ ਡਾਇਰੈਕਟ ਇਨਵੋਲਵਮੈਂਟ ਜਿਹੜੀ ਰਸ਼ੀਅਨ ਮਿਲਟਰੀ ਇੰਟੈਲੀਜੈਂਸ ਦੀ ਇੱਦਾਂ ਦੀਆਂ ਖਾਸ ਕਰਕੇ ਕੰਜ਼ਰਵੇਟਿਵ ਥਿੰਕ ਟੈਂਕਸ ਦੀਆਂ ਜਿਹੜੀਆਂ ਵੈਬਸਾਈਟਸ ਆ ਉਹਨਾਂ ਦੇ ਉੱਤੇ ਜਿਹੜੀ ਆ ਉਹ ਲੱਗੀ ਹੋਈ ਸੀ। ਸੋ ਇੱਕ ਹਰਜੋਤ ਸਿੰਘ ਜੀ ਜ਼ਰੂਰ ਗੱਲ ਹੈਗੀ ਆ, ਅੱਜ ਦੇ ਜ਼ਮਾਨੇ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਦਿਖ ਰਹੀ ਆ ਸਾਹਮਣੇ, ਉਹ ਹੋ ਸਕਦਾ ਆ ਵੀ ਉਹ ਉਸ ਦੇ ਪਿੱਛੇ ਜਿਹੜੀ ਆ ਉਹ ਧੋਖਾ ਹੋਵੇ। ਸੋ ਧਿਆਨ ਬਹੁਤ ਹੀ ਜ਼ਿਆਦਾ ਸਤਰਕਤਾ ਦੇ ਨਾਲ ਜਿਹੜਾ ਆ ਇੰਟਰਨੈਟ ਨੂੰ ਜਿਹੜਾ ਆ ਉਹ ਵਰਤਣ ਦੀ ਜਿਹੜੀ ਜ਼ਰੂਰਤ ਹੈਗੀ ਆ। ਬੰਦਾ ਭੁਲੇਖੇ ਦੇ ਵਿੱਚ ਆਪਣੀ ਜਿਹੜੀ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਵੀ ਜਿਹੜੀ ਉਹ ਦੇ ਛੱਡਦਾ ਆ। ਇਹ ਤਾਂ ਦੇਖੋ ਇੱਕ ਮੁਲਕ ਦੀਆਂ ਜਿਹੜੀਆਂ ਇਲੈਕਸ਼ਨਸ ਤੱਕ ਦੇ ਉੱਤੇ ਜਿਹੜਾ ਆ ਉਹ ਅਸਰ ਪਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਆਲਰੇਡੀ ਇੱਕ ਵਾਰੀ ਤਾਂ ਕਰ ਹੀ ਚੁੱਕੇ ਆ, ਦੁਬਾਰਾ ਕਰਨ ਦੀ ਬਾਰ-ਬਾਰ ਜਿਹੜੀ ਉਹ ਟਰਾਈ ਕਰ ਰਹੇ ਆ। ਤੇ ਇਕੱਲੇ ਇਹੀ ਨਹੀਂ, ਹੋਰ ਬਹੁਤ ਸਾਰੇ ਲੋਕ ਅਜਿਹੀਆਂ ਚੀਜ਼ਾਂ ਦਾ ਜਿਹੜਾ ਸ਼ਿਕਾਰ ਹੁੰਦੇ ਆ ਜਿਸ ਦੇ ਵਿੱਚ ਉਹ ਆਪਣੀ ਜਿਹੜੀ ਖੂਨ ਪਸੀਨੇ ਦੀ ਕਹਿ ਲਓ ਵੀ ਕਮਾਈ ਆ ਉਹ ਗਵਾ ਬੈਂਦੇ ਨੇ। ਜੀ ਸੋ ਬਿਲਕੁਲ ਇਹਦੇ ਸੰਬੰਧ ਦੇ ਵਿੱਚ ਜਿਹੜੇ ਕ੍ਰੈਮਲਿਨ ਆ ਰਸ਼ੀਆ ਤੋਂ, ਉਹਨਾਂ ਨੇ ਜਿਹੜੀ ਰਸ਼ੀਅਨ ਨਿਊਜ਼ ਏਜੰਸੀ ਆ ਇੰਟਰਫੈਕਸ ਦੇ ਮੁਤਾਬਕ ਕਹਿੰਦੇ ਪਈ ਇਹ ਜਿਹੜੀਆਂ ਐਲੀਗੇਸ਼ਨਸ ਹੈਗੀਆਂ ਆ ਇਹ ਬਿਲਕੁਲ ਸਹੀ ਨਹੀਂ ਹੈਗੀਆਂ, ਤੇ ਅਸੀਂ ਵਾਰ-ਵਾਰ ਜਿਹੜਾ ਇਹਨੂੰ ਡਿਨਾਈ ਕਰਦੇ ਆ। ਤੇ ਮਾਈਕਰੋਸਾਫਟ ਜਿਹੜੇ ਆ ਉਹ ਕਹਿੰਦੇ ਵੀ ਇਹ ਪੋਲੀਟੀਕਲ ਗੇਮ ਜਿਹੜੀ ਆ ਪਲੇ ਕਰ ਰਹੀ ਹੈਗੀ ਆ। ਹਜੇ ਤੱਕ ਇਲੈਕਸ਼ਨਾਂ ਦਾ ਕਹਿੰਦੇ ਹੋਈਆਂ ਨਹੀਂ ਹੈਗੀਆਂ, ਤੇ ਪਹਿਲਾਂ ਹੀ ਐਲੀਗੇਸ਼ਨ ਲਾਣੇ ਜਿਹੜੇ ਨਹੀਂ ਸ਼ੁਰੂ ਕਰ ਦਿੱਤੇ ਹੈਗੇ ਆ। ਤੇ US ਇੰਟੈਲੀਜੈਂਸ ਕਮਿਊਨਿਟੀ ਨੇ ਪਹਿਲਾਂ ਹੀ ਕਨਕਲੂਡ ਕੀਤਾ ਸੀ ਵੀ 2016 ਦੀਆਂ ਜਿਹੜੀਆਂ ਇਲੈਕਸ਼ਨ ਹੋਈਆਂ ਉਹਦੇ ਵਿੱਚ ਡੋਨਲਡ ਟਰੰਪ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਉਹਨਾਂ ਦੀ ਪ੍ਰੈਜ਼ੀਡੈਂਸੀ ਨੂੰ ਬੂਸਟ ਕਰਨ ਦੇ ਲਈ ਜਿਹੜੀ ਰਸ਼ੀਅਨ ਇੰਟੈਲੀਜੈਂਸ ਏਜੰਸੀ ਨੇ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਇੰਟਰਫੀਅਰ ਕਰਨ ਦੀ ਟਰਾਈ ਕੀਤੀ ਸੀ, ਜਿਹਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਵੱਲੋਂ 12 ਲੋਕਾਂ ਨੂੰ ਜਿਹੜੇ 12 ਰਸ਼ੀਅਨ ਇੰਟੈਲੀਜੈਂਸ ਆਫੀਸਰਸ ਆ ਉਹਨਾਂ ਨੂੰ ਚਾਰਜ ਵੀ ਕੀਤਾ ਗਿਆ ਸੀ। ਬਿਲਕੁਲ। ਸੋ ਇਹ ਹੁਣ ਉਹਨਾਂ ਨੇ ਤਾਂ ਕਦੀ ਮੰਨਣਾ ਹੀ ਨਹੀਂ ਆ ਵੀ ਅਸੀਂ ਜਿਹੜਾ ਕੁਛ ਕੀਤਾ ਸੀਗਾ। ਸੋ ਪਿਛਲੇ ਕਹਿੰਦੇ 2 ਸਾਲਾਂ ਦੇ ਵਿੱਚ ਮਾਈਕਰੋਸਾਫਟ ਨੇ 12 ਜਿਹੜੇ ਕੋਰਟ ਆਰਡਰਸ ਜਿਹੜੇ ਰਿਸੀਵ ਕੀਤੇ, ਜਿਨ੍ਹਾਂ ਵਿੱਚ ਉਹਨਾਂ ਨੇ 84 ਜਿਹੜੀਆਂ ਫੈਂਸੀ ਬੇਅਰ ਹੈਕਰਸ ਦੀਆਂ ਵੱਖ-ਵੱਖ ਵੈਬਸਾਈਟਸ ਬਣਾਈਆਂ ਸੀ, ਉਹਨਾਂ ਨੂੰ ਉਹਨਾਂ ਨੇ ਟੇਕ ਡਾਊਨ ਜਿਹੜਾ ਕੀਤਾ ਆ। ਸੋ ਕਹਿੰਦੇ ਵੀ ਜਿਹੜੀ ਵੀ ਜਿੱਦਾਂ ਸੈਨੇਟ ਦੀ ਸੀ ਜਾਂ IRI ਜਾਂ ਹਡਸਨ ਦੀਆਂ ਵੈਬਸਾਈਟ ਸੀ, ਨਾਲ ਦੇ ਨਾਲ ਉਹ ਮਾਈਕਰੋਸਾਫਟ ਵਾਲੇ ਕਹਿੰਦੇ ਵੀ ਅਸੀਂ ਜਿਹੜੇ ਓਰੀਜਨਲ ਓਨਰਸ ਹੈਗੇ ਉਸ ਗਰੁੱਪ ਨੂੰ ਜਿਹੜਾ ਉਹ ਦੱਸ ਦਿੰਦੇ ਸੀਗੇ ਵੀ ਤੁਹਾਡੀ ਤਰਜ਼ ਦੇ ਉੱਤੇ, ਤੁਹਾਡੇ ਨਾਮ ਦੇ ਉੱਤੇ ਕਈਆਂ ਨੇ ਜਿਹੜੀਆਂ ਫੇਕ ਵੈਬਸਾਈਟਸ ਇਸ ਤਰੀਕੇ ਦੇ ਨਾਲ ਬਣਾਈਆਂ ਹੋਈਆਂ ਆ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਇੱਕ ਸਭ ਤੋਂ ਵੱਡਾ ਇੱਕ ਹਿਸਾਬ ਦੇ ਨਾਲ ਹਮਲਾ ਆ, ਰਾਦਰ ਦੈਨ ਜਿਹੜਾ ਮਜ਼ਾਈਲਾਂ ਵਾਲਾ ਤੇ ਬੰਦੂਕਾਂ ਵਾਲਾ, ਉਹਦੇ ਨਾਲੋਂ ਜਿਹੜਾ ਆ ਕਿਸ ਤਰੀਕੇ ਨਾਲ ਇਨਫਰਾਸਟ੍ਰਕਚਰ ਦੇ ਉੱਤੇ ਤੇ ਕਿੱਦਾਂ ਜਿਹੜੇ ਲੋਕਾਂ ਦੇ ਮਾਈਂਡਸੈਟ ਦੇ ਉੱਤੇ ਕਿੱਦਾਂ ਜਿਹੜਾ ਅਸਰ ਪਾਇਆ ਜਾ ਸਕਦਾ ਆ, ਉਸ ਦੇ ਉੱਤੇ ਜ਼ਿਆਦਾ ਜ਼ੋਰ ਜਿਹੜਾ ਆ ਵੱਖ-ਵੱਖ ਮੁਲਕਾਂ ਵੱਲੋਂ ਦੂਜੇ ਮੁਲਕਾਂ ਦੇ ਉੱਤੇ ਕੀਤਾ ਜਾਂਦਾ ਆ। ਜੀ
ਤੇ ਅਗਲੀ ਖਬਰ ਵੱਲ ਚੱਲੀਏ, ਜਿਹੜੀ ਰਸ਼ੀਅਨ ਮੈਡਲਿੰਗ ਦੀ ਇੱਕ ਤਰ੍ਹਾਂ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਆ ਰੋਬਰਟ ਮਿਲਰ ਵੱਲੋਂ। ਪਿੱਛੇ ਜੇ ਆਪਾਂ ਇਹ ਵੀ ਦੱਸਿਆ ਸੀ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਲੀਗਲ ਡਿਪਾਰਟਮੈਂਟ 'ਚੋਂ ਉਹਨਾਂ ਦੀ ਇੱਕ ਤਰ੍ਹਾਂ ਨਾਲ ਇੰਟਰਵਿਊ ਵੀ ਚੱਲ ਰਹੀ ਸੀ। ਉਹ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਜਿਹੜੇ ਆ ਉਹ ਕਾਫੀ ਅਪਸੈਟ ਜਿਹੜੇ ਨਜ਼ਰ ਆ ਰਹੇ ਹੈਗੇ ਆ, ਤੇ ਅੱਜ ਉਹਨਾਂ ਨੇ ਇਹ ਕਿਹਾ ਵੀ ਉਹ ਇੱਕ ਤਰ੍ਹਾਂ ਨਾਲ ਵਰੀਡ ਹੈਗੇ ਆ ਵੀ ਉਹਨਾਂ ਦੇ ਉੱਤੇ ਪ੍ਰੈਜਰੀ ਚਾਰਜ ਜਿਹੜੇ ਲੱਗ ਸਕਦੇ ਹੈਗੇ ਆ। ਬਿਲਕੁਲ, ਕਹਿੰਦੇ ਵੀ ਜੇ ਉਹ ਇੰਟਰਵਿਊ ਦਿੰਦੇ ਨੇ ਤਾਂ ਇਹ ਤਾਂ ਹਰਜੋਤ ਸਿੰਘ ਜੀ ਫਿਰ ਇਹਨਾਂ ਦੀ ਆਪਣੀ ਗਲਤੀ ਹੈ ਜੇ ਉਹ ਝੂਠ ਬੋਲਣਗੇ ਓਥ ਦੇ ਉੱਤੇ ਵੀ ਪਰਜਰੀ ਜਿਹੜੇ ਚਾਰਜਿਸ ਆ ਜਾਂ ਪਹਿਲੋਂ ਬੋਲਦੇ ਰਹੇ ਆ ਜਾਂ ਫਿਰ ਉਸ ਤੋਂ ਬਾਅਦ 'ਚ ਬੋਲਣਗੇ। ਸੋ ਪਹਿਲੋਂ ਹੀ ਜੇ ਸਹੀ ਚੀਜ਼ਾਂ ਜਿਹੜੀਆਂ ਦੱਸੀ ਜਾਂਦੀਆਂ ਜਾਣ ਤਾਂ ਫਿਰ ਉਹ ਗੱਲ ਹੋਰ ਹੁੰਦੀ ਹੈ, ਤੇ ਜਾਂ ਫਿਰ ਆਪਣੇ ਜਿਹੜੇ ਆ ਜ਼ੁਬਾਨ ਦੇ ਉੱਤੇ ਥੋੜ੍ਹਾ ਜਿਹਾ ਲਗਾਮ ਰੱਖਣ, ਵੀ ਆਪਣੇ ਟਵਿੱਟਰ ਦੇ ਉੱਤੇ ਉਂਗਲਾਂ ਦੇ ਉੱਤੇ ਲਗਾਮ ਰੱਖਣ ਵੀ ਇੰਨੀ ਹਰ ਇੱਕ ਚੀਜ਼ ਜਿਹੜੀ ਆ ਮਿੰਟ ਬਾਅਦ ਜਿਹੜੀ ਉਹ ਆ ਕੇ ਉੱਥੇ ਨਾਲ ਲਿਖਣ ਜਾਂ ਬੋਲਣ। ਸੋ ਲੈਟ ਇਟ ਪਲੇ ਇਟ ਆਊਟ, ਫਿਰ ਜਿੱਦਾਂ ਇਹ ਵੀ ਜਿਹੜੇ ਉਹ ਕਹਿੰਦੇ ਨੇ। ਸੋ ਰਾਈਟ ਨਾਓ ਟਰਾਈ ਜਿਹੜੀ ਆ ਉਹ ਕਰ ਰਹੇ ਨੇ ਜਿਹੜੇ ਮਿਊਲਰ ਹੋਣੀ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਨਾਲ ਇੰਟਰਵਿਊ ਜਿਹੜੀ ਆ ਉਹ ਸੈੱਟ ਕੀਤੀ ਜਾਵੇ। ਉਹਨਾਂ ਦੇ ਇਸ ਟਾਈਮ ਰਾਸ਼ਟਰਪਤੀ ਟਰੰਪ ਦੇ ਜਿਹੜੇ ਮੇਨ ਪਰਸਨਲ ਵਕੀਲ ਨੇ ਰੂਡੀ ਗੁਲਿਆਨੀ, ਉਹ ਵੀ ਇਸ ਨੈਗੋਸੀਏਸ਼ਨ ਦੇ ਵਿੱਚ ਜੁੜੇ ਹੋਏ ਨੇ। ਤੇ ਕੱਲ੍ਹ ਕਹਿੰਦੇ ਵਾਈਟ ਹਾਊਸ ਦੇ ਇੱਕ ਲਾਇਰ ਦੇ ਨਾਲ ਵੀ ਜਿਹੜੀ ਰੋਬਰਟ ਮਿਊਲਰ ਆ ਉਹਨਾਂ ਦੀ ਇਸੇ ਹੀ ਮਾਮਲੇ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਹੋਈ ਆ। ਸੋ ਪੌਲ ਮੈਨਾਫੋਰਟ ਦਾ ਹਰਜੋਤ ਸਿੰਘ ਜੀ ਜਿਹੜਾ ਕੇਸ ਆ ਉਹ ਜਿਊਰੀ ਅਜੇ ਵੀ ਡੈਲੀਬਰੇਸ਼ਨਸ ਜਿਹੜੀ ਆ ਉਹ ਕਰ ਰਹੀ ਆ, ਡੈਲੀਬਰੇਟ ਕਰ ਰਹੀ ਆ, ਤੇ ਪਰ ਇੱਦਾਂ ਅਜੇ ਇਸ ਟਾਈਮ ਲੱਗ ਰਿਹਾ ਵੀ ਕਿਸੇ ਨਾ ਕਿਸੇ ਨਤੀਜੇ ਦੇ ਉੱਤੇ ਜਿਹੜੀ ਜਿਊਰੀ ਆ ਪਹੁੰਚੀ ਨਹੀਂ ਆ। 12 ਜਾਣਿਆਂ ਦਾ ਉਹਦੇ ਉੱਤੇ ਜਿਹੜੇ 18 ਵੱਖ-ਵੱਖ ਦੋਸ਼ ਨੇ, ਉਹਨਾਂ ਵਿੱਚੋਂ ਕਿਹੜੇ ਤੇ ਉਹ ਦੋਸ਼ੀ ਆ, ਕਿਹੜੇ ਦੇ ਵਿੱਚ ਉਹ ਨਿਰਦੋਸ਼ ਆ, ਉਸ ਦਾ ਜਿਹੜਾ ਫੈਸਲਾ ਇਸ ਟਾਈਮ 12 ਜਿਹੜੇ ਜਿਊਰੀ ਮੈਂਬਰਸ ਆ ਉਹ ਇੱਕ ਬੰਦ ਕਮਰੇ ਦੇ ਵਿੱਚ ਆਪਸ ਦੇ ਵਿੱਚ ਜਿਹੜੀ ਗੱਲਬਾਤ ਕਰਕੇ ਆ ਉਹ ਕਰ ਰਹੇ ਨੇ। ਸੋ ਲੈਟਸ ਸੀ ਜਿਹੜਾ ਆ ਉਸ ਦੇ ਵਿੱਚ ਕੀ ਜਿਹੜਾ ਬਣਦਾ ਆ। ਜਿਹੜੇ 18 ਦੋਸ਼ ਵੱਖ-ਵੱਖ ਪੌਲ ਮੈਨਾਫੋਰਟ ਦੇ ਉੱਤੇ ਲੱਗੇ ਸੀ, ਉਸਨੇ ਕਿਹਾ ਸੀਗਾ ਵੀ ਮੈਂ ਇਸ ਦੇ ਵਿੱਚ ਕਿਸੇ ਦੇ ਵਿੱਚ ਵੀ ਦੋਸ਼ੀ ਨਹੀਂ ਹੈਗਾ, ਨਾਟ ਗਿਲਟੀ ਉਸਨੇ ਜਿਹੜਾ ਆ ਉਹ ਪਲੀ ਕੀਤਾ ਸੀਗਾ। ਸੋ ਹੁਣ ਆਈ ਥਿੰਕ ਅੱਜ ਤੀਜਾ ਚੌਥਾ ਦਿਨ ਜਿਹੜਾ ਆ ਜਿਊਰੀ ਡੈਲੀਬਰੇਸ਼ਨ ਦਾ ਹੈਗਾ ਆ। ਲੋਕਾਂ ਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਜਿਹੜਾ ਹੋ ਰਿਹਾ ਕਾਹਲੀ ਪੈ ਰਹੇ ਆ ਵੀ ਜਲਦੀ ਇਸ ਦਾ ਫੈਸਲਾ ਜਿਹੜਾ ਉਹ ਜ਼ਰੂਰ ਆਵੇ। ਸੋ ਇਸੇ ਤਰ੍ਹਾਂ ਜਿੱਦਾਂ ਪ੍ਰੈਜ਼ੀਡੈਂਟ ਟਰੰਪ ਜਿਹੜੇ ਹੈਗੇ ਆ ਉਹਨਾਂ ਦੇ ਲੀਗਲ ਐਡਵਾਈਜ਼ਰ ਵੀ ਆਪਾਂ ਕਹਿ ਸਕਦੇ ਆ ਰੂਡੀ ਜੁਲਿਆਨੀ ਜਿਹੜੇ ਹੈਗੇ ਆ, ਉਹ ਵੀ ਜਿਹੜੇ ਪੁੱਠੇ ਸਿੱਧੇ ਬਿਆਨ ਦੇਣ ਤੋਂ ਹਟਦੇ ਨਹੀਂ ਹੈਗੇ। ਸੋ ਉਹ ਕਹਿੰਦੇ ਵੀ ਮੈਂ ਵੀ ਚਾਹੁੰਦਾ ਆ ਵੀ ਕੋਈ ਕਿਸੇ ਤਰ੍ਹਾਂ ਦਾ ਰਸ਼ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਟਰੈਪਡ ਹੋ ਜਾਣ ਇੱਕ ਤਰ੍ਹਾਂ ਨਾਲ ਪਰਜਰੀ ਦੇ ਵਿੱਚ। ਸੋ ਉਹ ਕਹਿੰਦੇ ਵੀ ਜਦੋਂ ਟੈਸਟੀਫਾਈ ਹੋਣਾ ਆ, ਸੋ ਇਹ ਡਿਪੈਂਡ ਕਰਦਾ ਵੀ ਸੱਚ ਨਹੀਂ ਹੋ ਸਕਦਾ। ਇਹ ਉਹਨਾਂ ਨੇ ਇੱਕ ਜਿਹੜੀ ਸਟੇਟਮੈਂਟ ਦਿੱਤੀ ਆ, ਟਰੂਥ ਇਜ਼ ਨਾਟ ਏ ਟਰੂਥ। ਇਹ ਕਿੱਦਾਂ ਅਲਟਰਨੇਟ ਫੈਕਟ ਵਾਲੇ ਆ ਇਹ ਤਾਂ ਬੰਦੇ। ਸੋ ਇਹਨਾਂ ਨੇ ਇਹੀ ਕੁਝ ਕਹਿਣਾ ਹੈ ਜੀ। ਸੋ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੀ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਰੋਬਰਟ ਮਿਲਰ ਵੱਲੋਂ ਪ੍ਰੈਜ਼ੀਡੈਂਟ ਟਰੰਪ ਦੀ ਕੈਂਪਿੰਗ ਟੀਮ ਕਿ ਉਹ ਇਨਵੋਲਵ ਸੀ ਰਸ਼ੀਆ ਦੇ ਨਾਲ, ਉਹਦੇ ਵਿੱਚ ਹੁਣ ਤੱਕ ਜਿਹੜੇ ਆ ਕਹਿੰਦੇ 25 ਤੋਂ ਵੱਧ ਲੋਕ ਜਿਹੜੇ ਇੰਡਾਈਟ ਹੋ ਚੁੱਕੇ ਆ, ਜਿਹਦੇ ਵਿੱਚ ਕਾਫੀ ਸਾਰੇ ਰਸ਼ੀਅਨਸ ਵੀ ਸੀ, ਕੁਝ ਕੁ ਮੈਂਬਰ ਜਿਹੜੇ ਆ ਪ੍ਰੈਜ਼ੀਡੈਂਟ ਟਰੰਪ ਦੀ ਕੈਂਪੇਨ ਟੀਮ ਦੇ ਵੀ ਸੀ। ਉਹਨਾਂ ਦਾ ਚੇਅਰਮੈਨ ਜਿਹੜਾ ਆ ਉਹ ਜਿਹੜਾ ਇੰਡਾਈਟ ਹੋ ਚੁੱਕਾ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਾਈਕਲ ਫਲਿਨ, ਪਾਪਾ ਡੋਪਲਸ ਸੀਗਾ, ਹੋਰ ਪਤਾ ਨਹੀਂ ਕਈ ਜਿਹੜੇ ਰਿਕ ਗੇਟਸ, ਸੋ ਮਕੇਨ, ਹੋਰ ਕਈ ਜਿਹੜੇ ਨਾਮ ਆ ਇਸ ਦੇ ਵਿੱਚ ਜਿਹੜੇ ਆ ਰਹੇ ਆ ਜਿਹੜੇ ਕਾਫੀ ਨਜ਼ਦੀਕੀ ਕਿਤੇ ਨਾ ਕਿਤੇ ਜਿਹੜੇ ਆ ਉਹ ਰਹੇ ਨੇ। ਸੋ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਜਿਹੜੀ ਆ ਕਿਸ ਪਾਸੇ ਨੂੰ ਚੱਲਦੀ ਆ, ਕਿਉਂਕਿ ਹੁਣ ਤਾਂ ਇਨਵੈਸਟੀਗੇਸ਼ਨ ਚੱਲਦਿਆਂ ਨੂੰ ਵੀ 1 ਵਰ੍ਹੇ ਤੋਂ ਵੀ ਜਿਹੜਾ ਉੱਤੇ ਦਾ ਸਮਾਂ ਹੋ ਚੁੱਕਾ, ਤਕਰੀਬਨ 1.5 ਸਾਲ ਜਿਹੜਾ ਆ ਉਹ ਹੋਣ ਨੂੰ ਆਇਆ ਆ ਜੀ। ਸੋ ਤੇ ਅਗਲੀ ਖਬਰ ਵੱਲ ਚੱਲੀਏ, ਸਾਡਾ ਸਮਾਂ ਵੀ ਬ੍ਰੇਕ ਦਾ ਹੋਣ ਵਾਲਾ। ਤੇ ਆਈਸ ਵੱਲੋਂ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵੱਲੋਂ ਇੱਕ ਕਹਿੰਦੇ ਨਾਜ਼ੀ ਡੈਥ ਕੈਂਪ ਦਾ ਜਿਹੜਾ ਇੱਕ ਤਰ੍ਹਾਂ ਨਾਲ ਗਾਰਡ ਸੀਗਾ ਉਹਨੂੰ ਅਰੈਸਟ ਕੀਤਾ ਗਿਆ USA ਦੇ ਵਿੱਚ, ਤੇ ਉਹਨੂੰ ਵਾਪਸ ਜਿਹੜਾ ਆ ਜਰਮਨੀ ਡਿਪੋਰਟ ਕਰ ਦਿੱਤਾ ਗਿਆ ਆ। ਜਿਹੜੇ ਕਹਿੰਦੇ ਆ ਵੀ ਐਟ ਦਾ ਆਰਡਰ ਆਫ ਪ੍ਰੈਜ਼ੀਡੈਂਟ ਡੋਨਲਡ ਟਰੰਪ, ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ 95 ਸਾਲਾਂ ਜ਼ਕੀਵ ਪਾਲਿਸ ਜਿਹੜਾ ਕੁਈਨਜ਼ ਨਿਊਯਾਰਕ ਦੇ ਵਿੱਚ ਰਹਿੰਦਾ ਸੀ, ਉਹਨੂੰ ਘਰੋਂ ਜਿਹੜਾ ਅਰੈਸਟ ਕਰਕੇ
ਜਿਹੜਾ ਆਈਸ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਹੈਗਾ ਆ। ਜੀ ਜੀ ਬਿਲਕੁਲ। ਸੋ ਇਹ ਜਿਹੜੇ ਆਪਾਂ ਸਾਰੇ ਸਰੋਤਿਆਂ ਨੂੰ ਬਾਰ-ਬਾਰ ਦੱਸਦੇ ਰਹੇ ਹਾਂ ਵੀ ਅਮਰੀਕਾ ਦੇ ਵਿੱਚ ਜਿਹੜਾ ਵੀ ਕੋਈ ਬੰਦਾ ਨਾਜ਼ੀ ਦੇ ਨਾਲ ਜੁੜਿਆ ਹੈ, ਉਹਨਾਂ ਦੇ ਨਾਲ ਜਿਹੜਾ ਜੁੜਿਆ ਰਿਹਾ ਹੋਵੇ, ਅਤੇ ਜਾਂ ਜਿਹੜਾ ਕੋਈ ਕਾਮਰੇਡ ਆਪਣੇ ਆਪ ਨੂੰ ਆਖਦਾ ਆ, ਉਹ ਇੱਥੇ ਜਿਹੜਾ ਆ ਸਿਟੀਜ਼ਨ ਜਿਹੜਾ ਆ ਉਹ ਨਹੀਂ ਬਣ ਸਕਦਾ ਅਤੇ ਨਾ ਹੀ ਜਿਹੜਾ ਉਹ ਇੱਥੇ ਰਹਿ ਸਕਦਾ ਆ। ਇਸ ਤਰੀਕੇ ਦੇ ਨਾਲ ਬਾਰ-ਬਾਰ ਜਿਹੜੀ ਇਹ ਗੱਲ ਸਾਹਮਣੇ ਆਉਂਦੀ ਆ। ਸੋ ਇਹੀ ਇੱਕ ਕੇਸ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਲੇਬਰ ਕੈਂਪ ਸੀਗਾ ਨਾਜ਼ੀ ਦਾ, ਉਸ ਦੇ ਨਾਲ ਹੁਣ ਦੇਖੋ 95 ਸਾਲਾਂ ਦਾ ਸੀਗਾ, ਉੱਦਾਂ ਤਾਂ ਵੈਸੇ ਹੁਣ ਉਹਨੇ ਕੀ ਕਰ ਲੈਣਾ ਸੀ, ਪਰ ਇੱਕ ਸਟੇਟਮੈਂਟ ਜਿਹੜੀ ਆ ਅਮਰੀਕਾ ਦੇ ਦੁਆਰਾ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਦਰਸਾਉਣ ਦੀ ਕੋਸ਼ਿਸ਼ ਆ ਵੀ ਤੁਸੀਂ ਚਾਹੇ ਕਿੰਨੀ ਵੀ ਉਮਰ ਦੇ ਆ, ਤੁਸੀਂ ਕੁਛ ਕੀਤਾ ਆ, ਬਾਅਦ ਦੇ ਵਿੱਚ ਕੁਛ ਨਹੀਂ ਕੀਤਾ, ਜੇ ਤੁਹਾਡੀਆਂ ਤਾਰਾਂ ਕਿਤੇ ਇੱਦਾਂ ਜੁੜੀਆਂ ਰਹੀਆਂ ਤਾਂ ਤੁਹਾਨੂੰ ਜਿਹੜਾ ਇੱਥੇ ਉਹ ਸਵੀਕਾਰ ਨਹੀਂ ਕੀਤਾ ਜਾਊਗਾ। ਸੋ ਇਹ ਬੇਸਿਕਲੀ ਬਾਕੀਆਂ ਦੇ ਲਈ ਵੀ ਇੱਕ ਇਸ਼ਾਰਾ ਹੀ ਆ ਵੀ ਚਾਹੇ ਤੁਸੀਂ ਇੱਥੇ ਪਹੁੰਚ ਵੀ ਗਏ ਆ ਕਿਸੇ ਵੀ ਤਰੀਕੇ ਦੇ ਨਾਲ, ਤੁਸੀਂ ਹੁਣ ਟੈਕਸ ਵੀ ਭਰਦੇ ਆ, ਚਾਹੇ ਕੁਛ ਵੀ ਕਰਦੇ ਆ, ਜੇ ਤੁਸੀਂ ਇੱਕ ਹਿਸਾਬ ਦੇ ਨਾਲ ਉਸ ਦੇ ਵਿੱਚ ਗਲਤ ਪਾਏ ਗਏ ਤਾਂ ਫਿਰ ਤੁਹਾਡੇ ਲਈ ਇੱਥੇ ਜਗ੍ਹਾ ਨਹੀਂ ਹੈਗੀ। ਬਿਲਕੁਲ, ਜਿਹੜੇ ਖਾਸ ਕਰਕੇ ਵਾਰ ਕ੍ਰਿਮੀਨਲਸ ਹੈਗੇ ਆ ਉਹਨਾਂ ਦੇ ਅਗੇਂਸਟ ਜਿਹੜੀ ਆ US ਗਵਰਨਮੈਂਟ ਬਹੁਤ ਹੈਗੀ ਆ। 2004 ਦੇ ਵਿੱਚ ਜਿਹੜੀ ਕੋਰਟ ਹੈਗੀ ਆ, ਉਹਨਾਂ ਕੋਰਟਸ ਵੱਲੋਂ ਇਸ ਨੂੰ ਡਿਪੋਰਟੇਸ਼ਨ ਦੇ ਆਰਡਰ ਕੀਤੇ ਗਏ ਸੀ, ਪਰ ਪਿਛਲੇ ਜਿਹੜੇ ਐਡਮਿਨਿਸਟ੍ਰੇਸ਼ਨਸ ਹੈਗੇ ਆ ਉਹ ਕਹਿੰਦੇ ਪਈ ਅਨਸਕਸੈਸਫੁਲ ਰਹੇ ਉਹਨੂੰ ਰਿਮੂਵ ਕਰਨ ਦੇ ਲਈ। ਤੇ ਕੱਲ੍ਹ ਜਿਹੜਾ ਆ ਆਈਸ ਵਾਲਿਆਂ ਨੇ ਉਹਨੂੰ ਡਿਪੋਰਟ ਕਰ ਦਿੱਤਾ ਤੇ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੇ ਡਿਪੋਰਟੇਸ਼ਨ ਦੇ ਉਹਦੇ ਜਿਹੜੇ ਆਰਡਰ ਸੀਗੇ ਉਹਨੂੰ ਰਿਮੂਵ ਕਰਨ ਦੇ ਉਹ ਸਾਈਨ ਕੀਤੇ। ਜੀ ਜੀ ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਹੋਰ ਖਬਰਾਂ ਵੀ ਜਿਹੜੀਆਂ ਉਹ ਲੈ ਕੇ ਆਪਾਂ ਹਾਜ਼ਰ ਹੋਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ, ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਭਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ, 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ।
ਬੱਗਾ ਜਿਊਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th स्ट्रीट नंबर 115 चाइनाटाउन सुपरमार्केट सैक्रामेंटो। फोन नंबर 916 912 8842 916 912 8842। बग्गा ज्वेलर्स सैक्रामेंटो। ਪੈਬਲ ਐਂਟਰਟੇਨਮੈਂਟ ਗਰੁੱਪ ਪਾਵਰਡ ਬਾਈ ਪੀਟਸ ਰੈਸਟੋਰੈਂਟ ਐਂਡ ਬਰੂ ਹਾਊਸ ਪੇਸ਼ ਕਰਦੇ ਨੇ ਜਸਟ ਕਵਾਲੀ, ਜਿੱਥੇ ਪਹੁੰਚ ਰਹੇ ਹਨ ਉਸਤਾਦ ਰਾਹਤ ਫਤਿਹ ਅਲੀ ਖਾਨ। ਸਤੰਬਰ 7 2018 ਸ਼ਾਮੀ 8 ਵਜੇ ਸੈਕਰਾਮੈਂਟੋ ਕਮਿਊਨਿਟੀ ਸੈਂਟਰ ਵਿਖੇ। ਟਿਕਟਾਂ $29 ਤੋਂ ਸ਼ੁਰੂ। tickets.com ਤੋਂ ਤੁਸੀਂ ਟਿਕਟਾਂ ਲੈ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਸੰਜੀਵ ਮਸੀਹ 916 444 4448, ਜਤਿੰਦਰ ਮਾਨ 917 775 4422, ਰਾਜ 916 687 1378, ਜਤਿੰਦਰ ਸਿੰਘ ਜੋਗੀ 916 873 4455। ਐਸੋਸੀਏਟ ਸਪਾਂਸਰ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ। ਚੀਫ ਗੈਸਟ ਅਮਰੀਕਨ ਰਿਵਰ ਆਰਵੀਜ਼। ਗ੍ਰੈਂਡ ਸਪਾਂਸਰ ਇੰਡੀਆ ਓਵਨ, ਵਾਈਟ ਲੋਟਸ। ਪਲੈਟੀਨਮ ਸਪਾਂਸਰ ਰਹਿਮਾਨ ਫੈਮਿਲੀ ਫਾਰਮ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤਾਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਆਪਾਂ ਅਗਲੀ ਖਬਰ ਵੱਲ ਚੱਲੀਏ। ਜਿਹੜੇ USA ਦੇ ਵਿੱਚ ਕੈਦੀ ਹੈਗੇ ਆ, ਉਹ ਕਹਿੰਦੇ ਪਈ ਹੁਣ ਸਾਰੀਆਂ ਹੀ ਜਿਹੜੀਆਂ ਜੇਲਾਂ ਹੈਗੀਆਂ ਆ ਉਹਨਾਂ ਦੇ ਉੱਤੇ ਸਟ੍ਰਾਈਕ ਕਰਨ ਜਾ ਰਹੇ ਹੈਗੇ ਆ ਅੰਡਰ ਦਾ ਬੈਨਰ ਆਫ ਮਾਡਰਨ ਡੇ ਸਲੇਵਰੀ। ਕਹਿੰਦੇ ਵੀ ਜਿਹੜੀਆਂ ਜੇਲਾਂ ਹੈਗੀਆਂ ਉਹਨਾਂ ਦੀਆਂ ਕੰਡੀਸ਼ਨਸ ਜਿਹੜੀਆਂ ਆ ਬਹੁਤ ਮਾੜੀਆਂ ਹੈਗੀਆਂ ਆ। ਪੂਅਰ ਪ੍ਰਿਜ਼ਨ ਕੰਡੀਸ਼ਨਸ ਹੈਗੀਆਂ ਆ। ਅਨਪੇਡ ਲੇਬਰ, ਕਈ ਜਿਹੜੇ ਉਹ ਕੰਮ ਕਰਦੇ ਆ ਪੈਸੇ ਨਹੀਂ ਦਿੱਤੇ ਜਾਂਦੇ ਕਈ ਜਗ੍ਹਾ, ਅਤੇ ਮੈਂਟਲ ਹੈਲਥ ਟਰੀਟਮੈਂਟ ਦੀ ਐਕਸੈਸ ਨਹੀਂ ਹੈਗੀ ਕਈ ਜਗ੍ਹਾ। ਅਤੇ ਸਰੋਤਿਆਂ ਨੂੰ ਯਾਦ ਹੋਊਗਾ ਆਪਾਂ ਪਿਛਲੇ ਸਮੇਂ 'ਚ ਦੱਸਦੇ ਰਹੇ ਹਾਂ, ਬਹੁਤ ਸਾਰੀਆਂ ਜਿਹੜੀਆਂ ਜੇਲਸ ਹੈਗੀਆਂ USA ਦੇ ਵਿੱਚ ਉਹ ਪ੍ਰਾਈਵੇਟ ਹੈਗੀਆਂ ਆ, ਰਨ ਕੀਤੀਆਂ ਜਾ ਰਹੀਆਂ, ਅਤੇ ਗਵਰਨਮੈਂਟ ਜਿਹੜੀ ਆ ਉਹਨਾਂ ਨੂੰ ਪੈਸੇ ਪੇ ਕਰਦੀ ਹੈਗੀ ਆ। ਅਤੇ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਕਈ ਜਿਹੜੀਆਂ ਜੇਲਸ ਹੈਗੀਆਂ ਆ ਉਹਨਾਂ ਦੇ ਵਿੱਚ ਰਾਇਟਸ ਵੀ ਹੋ ਚੁੱਕੇ ਹੈਗੇ ਆ। ਬਿਲਕੁਲ, ਲੜਾਈ ਝਗੜੇ, ਇੱਕ ਦੂਜੇ ਦੀ ਕਤਲੋ ਗਾਰਤ ਇੰਨੇ ਵੱਡੇ ਪੈਮਾਨੇ ਦੇ ਉੱਤੇ ਨਹੀਂ, ਪਰ ਫਿਰ ਵੀ ਜਿਹੜੀ ਆ ਉਹ ਰਹਿ ਕੇ ਇੱਦਾਂ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਰਹਿੰਦੀਆਂ ਆ। ਅਤੇ ਇਹ ਵੀ ਹੁਣ ਜਿਹੜੇ ਦੋਸ਼ੀ ਨੇ, ਜਿਹੜੇ ਵੱਖ-ਵੱਖ ਜਿਹੜੀਆਂ ਸਜ਼ਾਵਾਂ ਕੱਟ ਰਹੇ ਨੇ, ਉਹ ਵੀ ਇੱਕ ਹਿਸਾਬ ਦੇ ਨਾਲ ਹੁਣ ਆਪਣੇ ਹੱਕਾਂ ਦੇ ਲਈ ਅੰਦਰ ਜਿਹੜੇ ਆ ਉਹ ਲੜਾਈ ਜਿਹੜੀ ਆ ਉਹ ਲੜ ਰਹੇ ਨੇ। ਅੱਜ ਕੱਲ੍ਹ ਜਿਹੜੇ ਪ੍ਰੋਟੈਸਟ ਦਾ ਜਾਂ ਹੜਤਾਲ ਆ ਉਹ ਇੱਕ ਤਰੀਕਾ ਉਹਨਾਂ ਦੇ ਲਈ ਜਿਹੜਾ ਜ਼ਰੂਰ ਰਹਿ ਗਿਆ। ਸੋ ਇਹ ਕਾਲ ਜਿਹੜੀ ਕੀਤੀ ਗਈ ਸੀ ਇਹ ਕੈਲੀਫੋਰਨੀਆ ਦੇ ਵਿੱਚ ਹੀ ਹੈਗੀ ਆ ਜੇਲ੍ਹ, ਜਿਹਦਾ ਨਾਂ ਲੀ ਕਰੈਕਸ਼ਨਲ ਇੰਸਟੀਚਿਊਟ ਹੈਗੀ ਆ ਸਾਊਥ ਕੈਰੋਲੀਨਾ ਦੇ ਵਿੱਚ, ਜਿੱਥੇ ਪਿਛਲੇ ਅਪ੍ਰੈਲ ਦੇ ਵਿੱਚ ਜਦੋਂ ਰਾਈਟਸ ਹੋ ਗਏ ਸੀ 7 ਲੋਕਾਂ ਦੀ ਜਿਹੜੀ ਆ ਇਨਮੇਟ ਸੀਗੇ ਉਹਨਾਂ ਦੀ ਮੌਤ ਹੋ ਗਈ ਸੀ, ਅਤੇ ਦਰਜਨਾਂ ਦੇ ਕਰੀਬ ਜਿਹੜੇ ਇਨਮੇਟਸ ਆ ਉਹ ਫੱਟੜ ਹੋਏ ਸੀ। ਜੀ, ਅਗਲੀ ਜਿਹੜੀ ਖਬਰ ਉਸ ਦੇ ਵੱਲ ਆਪਾਂ ਹਰਜੋਤ ਸਿੰਘ ਜੀ ਵੱਧਦੇ ਜਾਈਏ। ਮਲੇਸ਼ੀਆ ਨੇ ਜਿਹੜੇ ਪਿਛਲੇ ਦਿਨੀ ਜਿਹੜੇ 2 ਚਾਈਨਾ ਦੇ ਬਹੁਤ ਵੱਡੇ ਜਿਹੜੇ ਪ੍ਰੋਜੈਕਟ ਆ ਉਹਨਾਂ ਨੂੰ ਉੱਥੇ ਕੈਂਸਲ ਕਰ ਦਿੱਤਾ ਆ। ਚਾਈਨਾ ਵਾਲੇ ਜਿਹੜੇ ਇੱਕ ਚਾਈਨਾ ਸਿਗਨੇਚਰ ਬੈਲਟ ਰੋਡ ਇਨੀਸ਼ੀਏਟਿਵ BRI ਅਤੇ ਜਿਹੜੇ ਵੱਖ-ਵੱਖ 2 ਪ੍ਰੋਜੈਕਟ ਸੀਗੇ ਚਾਈਨਾ ਕੰਪਨੀ ਦੇ, ਕਹਿੰਦੇ ਵੀ ਇਹ ਬਹੁਤ ਜ਼ਿਆਦਾ ਐਕਸਪੈਂਸਿਵ ਸੀਗੇ, ਅਤੇ ਆਲਰੇਡੀ ਜਿਹੜਾ ਕਹਿ ਲਓ ਵੀ ਕਰਜ਼ੇ ਦੇ ਨਾਲ ਦੱਬੀ ਹੋਈ ਮਲੇਸ਼ੀਆ ਆ ਉਹ ਹੋਰ ਵੀ ਜ਼ਿਆਦਾ ਕਰਜ਼ੇ ਦੇ ਵਿੱਚ ਜਿਹੜਾ ਉਹਨਾਂ ਦਾ ਕੁੱਬ ਜਿਹੜਾ ਨਿਕਲ ਜਾਣਾ ਸੀ। ਅਤੇ ਇਸੇ ਨੂੰ ਚੱਲਦਿਆਂ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ
ਮਹਾਥੀਰ ਮੁਹੰਮਦ ਨੇ ਜਿਹੜਾ ਆ ਇਹ ਅਨਾਊਂਸ ਕੀਤਾ ਆ ਵੀ ਉਸ ਨੂੰ ਕੈਂਸਲ ਕਰਨ ਜਾ ਰਹੇ ਆ। ਉਹਨਾਂ ਨੂੰ ਇਹੀ ਡਰ ਸੀ ਵੀ ਕਿਤੇ ਦਿਵਾਲਾ ਜਿਹੜਾ ਆ ਉਹਨਾਂ ਦੀ ਆਪਣੀ ਕੰਟਰੀ ਦਾ ਸੀ, ਇਸੇ ਦੇ ਨਾਲ ਹੀ ਜਿਹੜਾ ਉਹ ਨਾਂ ਨਿਕਲ ਜਾਂਦਾ। ਈਸਟ ਕੋਸਟ ਰੇਲ ਲਿੰਕ ਦੀ ਜਿਹੜੀ ਆ ਉਹ ਗੱਲ ਸੀ, ਅਤੇ ਇੱਕ ਰੋਡ ਦੀ ਜਿਹੜੀ ਆ ਉਹਨਾਂ ਨੇ ਇਨੀਸ਼ੀਏਟਿਵ ਜਿਹੜਾ ਚਾਈਨਾ ਦੀਆਂ ਵੱਖ-ਵੱਖ ਕੰਪਨੀਆਂ ਨੇ ਉਹ ਬਣਾਉਣਾ ਸੀ, ਹੁਣ ਉਹਨਾਂ ਨੇ ਉਹ ਕੈਂਸਲ ਕਰ ਦਿੱਤਾ ਆ। ਇਸ ਦੇ ਨਾਲ ਜਿਹੜਾ ਇਹ ਚੀਜ਼ ਤਾਂ ਜ਼ਰੂਰ ਹੈਗੀ ਆ ਹਰਜੋਤ ਜੀ ਵੀ ਜਿਹੜੇ ਚਾਈਨਾ ਅਤੇ ਮਲੇਸ਼ੀਆ ਦੇ ਜਿਹੜੇ ਸੰਬੰਧਾਂ ਦੇ ਵਿੱਚ ਜ਼ਰੂਰ ਖਟਾਸ ਜਿਹੜੀ ਉੱਥੇ ਆ ਸਕਦੀ ਆ। ਜੀ ਬਿਲਕੁਲ, ਮਲੇਸ਼ੀਆ ਦੇ ਵਿੱਚ ਬਹੁਤ ਲੰਮੇ ਸਮੇਂ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਬਣੀ ਹੈਗੀ ਆ, ਇੱਕੋ ਹੀ ਪਾਰਟੀ ਬਹੁਤ ਸਾਲਾਂ ਤੋਂ ਉੱਥੇ ਚੱਲੀ ਆ ਰਹੀ ਸੀ। ਬਿਲਕੁਲ। ਸੋ ਪੁਰਾਣੇ ਜਿਹੜੇ ਉਹਨਾਂ ਦੇ ਜਿਹੜਾ ਸੀਗਾ ਉਹਦੇ ਉੱਤੇ ਦੋਸ਼ ਸੀਗੇ ਵੀ ਉਹਨੇ ਮਿਲੀਅਨਸ ਆਫ ਡਾਲਰ ਜਿਹੜੇ ਚਾਈਨਾ ਤੋਂ ਲਏ ਸੀਗੇ, ਜਿਹੜਾ ਰਜੀਬ ਕਰਕੇ ਸੀਗਾ ਵੀ ਤਾਂ ਜੋ ਇਹ ਪ੍ਰੋਜੈਕਟ ਜਿਹੜੇ ਆ ਉੱਥੇ ਲੱਗ ਸਕਣ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਜਿਹੜੇ ਅਮਰੀਕਨ ਸਿਵਲ ਲਿਬਰਟੀ ਯੂਨੀਅਨ ਆ, ਉਹਨਾਂ ਨੇ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੱਤੀ ਆ ਵੀ ਜਿਹੜੇ ਐਲੈਕਸ ਜੋਨਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਕਈ ਜਗ੍ਹਾ ਤੋਂ ਬੈਨ ਕੀਤਾ ਗਿਆ ਆ, ਉਹ ਇੱਕ ਤਰ੍ਹਾਂ ਨਾਲ ਖਤਰੇ ਵਾਲੀ ਘੰਟੀ ਆ। ਈਵਨ ਦੋ ਕਹਿੰਦੇ ਪਈ ਐਲੈਕਸ ਜੋਨਸ ਦੀਆਂ ਜਿਹੜੀਆਂ ਬਹੁਤ ਸਾਰੀਆਂ ਥਿਊਰੀਆਂ ਹੁੰਦੀਆਂ ਆ ਉਹ ਝੂਠੀਆਂ ਹੁੰਦੀਆਂ ਆ, ਉਹ ਇੱਕ ਤਰ੍ਹਾਂ ਨਾਲ ਅਫਵਾਹਾਂ ਵਾਲੀ ਜਿਹੜਾ ਫੈਲਾਉਂਦਾ ਹੈਗਾ ਆ। ਪਿੱਛੇ ਜਿਹੜੀਆਂ ਸ਼ੂਟਿੰਗ 'ਚ ਜਿਹੜੀਆਂ ਸੈਂਡੀ ਹੁੱਕ ਐਲੀਮੈਂਟਰੀ ਸਕੂਲ 'ਚ ਉਹ ਤੇ ਉਸਨੇ ਜਿਹੜੀ ਆਪਣੀ YouTube ਕੱਢੀ ਸੀ, ਕਹਿੰਦਾ ਵੀ ਨਹੀਂ ਇਹ ਸੈਟਅਪ ਪ੍ਰੋਗਰਾਮ ਸੀ, ਇੱਦਾਂ ਦਾ ਕੁਛ ਹੋਇਆ ਹੀ ਨਹੀਂ ਹੈਗਾ। ਸੋ ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵਸ ਹੈਗੇ ਆ ਉਹ USA ਦੇ ਵਿੱਚ ਉਹ ਕਹਿ ਰਹੇ ਸੀ ਵੀ ਇਸ ਨੂੰ ਬੈਨ ਕੀਤਾ ਜਾਵੇ। ਸੋ Facebook ਨੇ, YouTube ਨੇ ਉਸ ਨੂੰ ਬੈਨ ਕਰ ਦਿੱਤਾ, ਪਰ ACLU ਜਿਹੜੀ ਆ ਉਹਦੇ ਹੱਕ 'ਚ ਆਈ ਆ। ਉਹ ਕਹਿੰਦੇ ਵੀ ਈਵਨ ਦੋ ਅਸੀਂ ਉਹਦਾ ਜਿਹੜਾ ਕੰਟੈਂਟ ਆ ਉਹਦੇ ਵਿੱਚ ਯਕੀਨ ਨਹੀਂ ਕਰਦੇ, ਪਰ ਇਸ ਤਰ੍ਹਾਂ ਬੈਨ ਕਰਨਾ ਜਿਹੜਾ ਉਹ ਸਹੀ ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਹੋਇਆ ਵੀ ਜੇ ਸਾਡੇ ਜਿਹੜੇ ਅਟਾਰਨੀ ਜਨਰਲ ਆ ਜੈਫ ਸੈਸ਼ਨਸ, ਉਹਨੂੰ ਜੇ ਡਿਸਾਈਡ ਕਰਨਾ ਪਵੇ ਵੀ ਹੇਟ ਸਪੀਚ ਕੀ ਹੁੰਦਾ ਆ, ਤੇ ਉਹ KKK ਨੂੰ ਹੋਰ ਤਰ੍ਹਾਂ ਸੋਚਣਗੇ ਤੇ ਬਲੈਕ ਲਾਈਵਜ਼ ਮੈਟਰ ਨੂੰ ਹੋਰ ਤਰ੍ਹਾਂ ਸੋਚਣਗੇ। ਇਹ ਤਾਂ ਹਰ ਇੱਕ ਬੰਦੇ ਦੀ ਆਪਣੀ ਆਪਣੀ ਜਿਹੜੀ ਸੋਚ ਹੈਗੀ ਆ। ਸੋ ਬੋਲਣ ਦਾ ਹੱਕ ਹਰ ਇੱਕ ਨੂੰ ਹੋਣਾ ਚਾਹੀਦਾ, ਐਜ਼ ਲੌਂਗ ਐਜ਼ ਉਹ ਕਿਸੇ ਤਰ੍ਹਾਂ ਦੀ ਵਾਇਲੈਂਸ ਜਾਂ ਹੇਟ ਨਹੀਂ ਫੈਲਾ ਰਿਹਾ। ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਅਮਰੀਕਾ ਨੇ ਦਾਅਵਾ ਕੀਤਾ ਆ ਵੀ ਜਿਹੜਾ ਅਲ ਕਾਇਦਾ ਦਾ ਇੱਕ ਅੱਤਵਾਦੀ, ਕਹਿੰਦੇ ਵੀ ਜਿਸ ਨੂੰ ਪੂਰੇ ਵਿਸ਼ਵ ਦੇ ਵਿੱਚ ਇੱਕ ਬੜਾ ਸੋਫਿਸਟੀਕੇਟਿਡ ਜਿਹੜਾ ਬੰਬ ਮੇਕਰ ਦੱਸਿਆ ਜਾਂਦਾ ਸੀ, ਕੱਲ੍ਹ ਇੱਕ US ਡਰੋਨ ਸਟਰਾਈਕ ਦੇ ਵਿੱਚ ਉਸ ਦਾ ਖਾਤਮਾ ਜਿਹੜਾ ਆ ਉਹ ਕਰ ਦਿੱਤਾ ਆ। ਇਬਰਾਹਿਮ ਅਲ ਅਸੀਰੀ ਅਲ ਕਾਇਦਾ ਦਾ ਜਿਹੜੇ ਬੰਬ ਮੇਕਰ ਆ, ਜਿਸ ਦੇ ਕਹਿੰਦੇ ਵੀ ਜਿਹੜਾ ਇੱਕ ਕਮਰਸ਼ੀਅਲ ਏਅਰਲਾਈਨਰ ਡੈਟਰੋਇਟ ਦੇ ਉੱਤੇ ਕ੍ਰਿਸਮਸ ਡੇ 2009 ਦੇ ਵਿੱਚ ਜਿਹੜਾ ਉਸ ਦੇ ਵਿੱਚ ਬੰਬ ਚਲਾਇਆ ਸੀਗਾ, ਉਸ ਨੂੰ ਜਿਹੜਾ ਆ ਡਰੋਨ ਸਟਰਾਈਕ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਗਿਆ ਆ। ਫਾਰਮਰ CIA ਡਿਪਟੀ ਡਾਇਰੈਕਟਰ ਮੋਰਲ, ਉਹਨਾਂ ਨੇ ਇਸ ਚੀਜ਼ ਦਾ ਜਿਹੜੇ ਆ ਉਹ ਉਸ ਦੀ ਜਿਹੜੀ ਆ ਪੁਸ਼ਟੀ ਇੱਕ ਹਿਸਾਬ ਦੇ ਨਾਲ ਕੀਤੀ ਆ। ਸੋ ਅਲ ਅਸੀਰੀ ਇਹਨਾਂ ਦੇ ਦੁਆਰਾ ਹੀ ਕਿਹਾ ਗਿਆ ਸੀਗਾ ਵੀ ਮੋਸਟ ਸੋਫਿਸਟੀਕੇਟਿਡ ਟੈਰਰਿਸਟ ਬੰਬ ਮੇਕਰ ਹੈਗਾ ਆ ਉਹ ਪੂਰੇ ਪਲੈਨਟ ਦੇ ਉੱਤੇ, ਤੇ ਉਸ ਨੂੰ ਮਾਰਨ ਦੇ ਵਿੱਚ ਜ਼ਰੂਰ ਕਾਮਯਾਬੀ ਹਾਸਲ ਹੋਈ ਆ। ਜੀ, ਤੇ ਅਗਲੀ ਖਬਰ ਵੱਲ ਚੱਲੀਏ। ਤੇ ਜਿਹੜਾ ਡੈਲਸ ਦੇ ਵਿੱਚ ਕਹਿੰਦੇ ਪਈ ਇੱਕ ਪ੍ਰੀਸਟ ਜਿਹੜਾ ਆ ਜਿਹਦੇ ਉੱਤੇ ਸੈਕਸ਼ੂਅਲ ਅਬਿਊਜ਼ ਦੇ ਐਲੀਗੇਸ਼ਨ ਲੱਗ ਰਹੇ ਸੀ, ਅਤੇ ਉਹ ਜਿਹੜੇ ਐਲੀਗੇਸ਼ਨ ਸੀ ਉਹ ਵੀ ਕਾਫੀ ਕ੍ਰੈਡੀਬਲ ਸੀਗੇ, ਇਹਦਾ ਮਤਲਬ ਵੀ ਕਾਫੀ ਸਹੀ ਸੀਗੇ। ਅਤੇ ਉਹ ਕਹਿੰਦੇ ਪਈ ਉੱਥੋਂ ਹੁਣ ਭੱਜ ਗਿਆ ਹੈਗਾ, ਅਤੇ ਨਾਲ ਦੀ ਨਾਲ $60,000 ਲੈ ਕੇ ਵੀ ਉਹ ਭੱਜ ਗਿਆ। ਅਤੇ ਪਿਛਲੇ ਬਹੁਤ ਲੰਮੇ ਸਮੇਂ ਤੋਂ ਜਿਹੜਾ ਹੈਗਾ ਆ ਉਹ ਉੱਥੇ ਸੇਂਟ ਸਿਸਿਲੀਆ ਕੈਥੋਲਿਕ ਚਰਚ ਦੇ ਵਿੱਚ ਐਜ਼ ਏ ਬਿਸ਼ਪ ਜਿਹੜਾ ਕੰਮ ਕਰ ਰਿਹਾ ਸੀ, ਅਤੇ ਇਹ ਫਿਲਪਾਈਨਸ ਦਾ ਰਹਿਣ ਵਾਲਾ ਸੀ, ਅਤੇ ਕਹਿੰਦੇ ਵੀ ਆਪਣੇ ਮੁਲਕ ਨੂੰ ਜਿਹੜਾ ਇਹ ਭੱਜ ਗਿਆ। ਅਤੇ ਜੇ ਸਰੋਤਿਆਂ ਨੂੰ ਦੱਸਦੇ ਜਾਈਏ ਜਿਹੜੇ ਕੈਥੋਲਿਕ ਚਰਚ ਹੈਗੇ ਆ ਉਹਨਾਂ ਦੇ ਉੱਤੇ ਪਿਛਲੇ ਕੁਝ ਕੁ ਦਿਨਾਂ ਦੇ ਉੱਤੋਂ ਕਾਫੀ ਜਿਹੜੇ ਨਿਊਜ਼ ਦੇ ਵਿੱਚ ਹੈਗੇ ਆ ਕਿਸ ਤਰ੍ਹਾਂ ਹਜ਼ਾਰਾਂ ਜਿਹੜੇ ਬੱਚੇ ਆ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਗਿਆ, ਉਹਨਾਂ ਦੇ 300 ਤੋਂ ਵੱਧ ਜਿਹੜੇ ਪ੍ਰੀਸਟ ਆ ਉਹਨਾਂ ਵੱਲੋਂ। ਅਤੇ ਮੈਂ ਕੱਲ੍ਹ ਇਹ ਵੀ ਨਿਊਜ਼ ਪੜ੍ਹ ਰਿਹਾ ਸੀ, ਉਹਦੇ ਨਾਲ ਕਹਿੰਦੇ ਵੀ ਹੁਣ ਜਿਹੜੇ ਲੋਕ ਆ ਉਹ ਕਾਫੀ ਐਕਟਿਵ ਹੋ ਰਿਹਾ, ਅਤੇ ਉਹਨਾਂ ਦੇ ਜਿਹੜੀ ਫੰਡਿੰਗ ਆ, ਜਿਹੜੀਆਂ ਡੋਨੇਸ਼ਨਸ ਹੈਗੀਆਂ ਉਹ ਵੀ ਬਹੁਤ ਜ਼ਿਆਦਾ ਘੱਟ ਗਈਆਂ ਆ। ਅਤੇ ਜਿਹੜੇ ਪੋਪ ਫਰਾਂਸਿਸ ਆ ਉਹ ਵੀ ਹੁਣ ਇੱਕ ਤਰ੍ਹਾਂ ਨਾਲ ਸੋਚ ਰਹੇ ਆ ਵੀ ਜਿਹੜੇ ਜਿੰਨੇ ਪ੍ਰੀਸਟ ਇਹ ਹੈਗੇ ਆ, ਅਤੇ ਪਲੱਸ ਜਿਹੜੇ ਉਹਨਾਂ ਨੂੰ ਲੁਕਾਉਣ ਵਾਲੇ ਸੀ, ਜਿਹੜੇ ਉਹਨਾਂ ਦੇ ਉੱਪਰ ਬੌਸਿਸ ਸੀ ਜਿਨ੍ਹਾਂ ਨੇ ਐਕਸ਼ਨ ਨਹੀਂ ਲਿਆ, ਉਹਨਾਂ ਦੇ ਉੱਤੇ ਜਿਹੜਾ ਚਾਰਜਸ ਲੈਣੇ ਚਾਹੀਦੇ ਹੈਗੇ ਆ।
ਤੇ ਪੈਂਸਿਲਵੇਨੀਆ ਦੇ ਜਿਹੜੇ ਅਟਾਰਨੀ ਜਨਰਲ ਆ ਉਹਨਾਂ ਨੇ 1400 ਪੇਜ ਦੀ ਜਿਹੜੀ ਰਿਪੋਰਟ ਸੀਗੀ ਸੈਕਸ਼ੂਅਲ ਅਬਿਊਜ਼ ਦੀ ਅਗੇਂਸਟ 301 ਪ੍ਰੀਸਟ ਦੇ ਜਿਹੜੀ ਉਹ ਪਬਲਿਸ਼ ਕੀਤੀ ਸੀ। ਤੇ ਸਿਰਫ ਆਪਾਂ ਇੱਕ ਇਲਾਕੇ ਦੀ ਦੇਖੋ ਆਪਾਂ ਇਹ ਗੱਲ ਕਰ ਰਹੇ ਹਾਂ ਤੇ ਕਹਿੰਦੇ ਵੀ ਅਮਰੀਕਾ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇਹ ਇੱਕ ਤਰ੍ਹਾਂ ਨਾਲ ਅਬਿਊਜ਼ ਦਾ ਜਿਹੜਾ ਬੱਚਿਆਂ ਦੇ ਅਬਿਊਜ਼ ਦਾ ਜਿਹੜਾ ਇਹ ਪੁਆਇੰਟ ਆਇਆ ਸੀ। ਬਿਲਕੁਲ। ਤੇ ਹਰਜੋਤ ਸਿੰਘ ਜੀ ਪਿਛਲੇ ਸਾਲ ਦੇ ਵਿੱਚ ਜਾਂ ਇਸ ਸਾਲ ਦੇ ਸ਼ੁਰੂ ਦੇ ਵਿੱਚ ਚਿਲੀ ਤੋਂ ਵੀ ਇੱਦਾਂ ਦੀਆਂ ਜਿਹੜੀਆਂ ਖਬਰਾਂ ਆਈਆਂ ਸੀਗੀਆਂ ਜਿੱਥੇ ਬਾਅਦ ਦੇ ਵਿੱਚ ਉੱਥੋਂ ਦੇ ਜਿੰਨੇ ਵੀ ਪ੍ਰੀਸਟ ਸੀਗੇ ਪਾਸਟਰ ਸੀਗੇ ਉਹਨਾਂ ਨੇ ਆਪਣੇ ਅਸਤੀਫੇ ਜਿਹੜੇ ਉਹ ਘੱਲੇ ਸੀ ਤੇ ਉਹ ਕਹਿੰਦੇ ਤਕਰੀਬਨ 80 ਤੋਂ ਵੱਧ ਅਸਤੀਫੇ ਉਹਨਾਂ ਤੱਕ ਪਹੁੰਚੇ ਸੀ। ਉਹਨਾਂ ਨੇ 3 ਹੀ ਜਿਹੜੇ ਉਹਨਾਂ ਦੇ ਵਿੱਚੋਂ ਪ੍ਰਵਾਨ ਕੀਤੇ ਸੀਗੇ। ਹੁਣ ਅਮਰੀਕਾ ਦੇ ਵਿੱਚ ਵੀ ਇੱਕ ਇਸੇ ਤਰੀਕੇ ਦੀ ਲਹਿਰ ਜਿਹੜੀ ਚੱਲ ਰਹੀ ਆ, ਇੱਕ ਪਟੀਸ਼ਨ ਜਿਹੜੀ ਆ ਉਹ ਇਸ ਟਾਈਮ ਲੋਕਾਂ ਦੇ ਦੁਆਰਾ ਚੱਲ ਰਹੀ ਆ ਵੀ ਇਹਨਾਂ ਸਾਰੇ ਜਿਹੜੇ ਪਾਸਟਰਸ ਆ ਜਾਂ ਬਿਸ਼ਪਸ ਹੈਗੇ ਨੇ ਜਿਹੜੇ ਮੇਨ ਉੱਚ ਪਦਵੀ ਦੇ ਉੱਤੇ ਹੈਗੇ ਆ ਉਹਨਾਂ ਸਾਰਿਆਂ ਦੇ ਜਿਹੜੇ ਆ ਅਸਤੀਫੇ ਲਏ ਜਾਣ ਕਿਉਂਕਿ ਉਹਨਾਂ ਨੇ ਜਿਹੜਾ ਇਹ ਅਬਿਊਜ਼ ਆ ਇਹ ਸ਼ੋਸ਼ਣ ਆ ਉਹ ਚੱਲਣ ਦਿੱਤਾ ਤੇ ਇਕੱਲਾ ਚੱਲਣ ਹੀ ਨਹੀਂ ਦਿੱਤਾ ਉਸ ਨੂੰ ਲੁਕਾ ਕੇ ਜਿਹੜਾ ਉਹ ਰੱਖਣ ਦੀ ਜਿਹੜੀ ਆ ਉਹਨਾਂ ਨੇ ਕੋਸ਼ਿਸ਼ਾਂ ਜਿਹੜੀਆਂ ਇਸ ਦੇ ਵਿੱਚ ਕੀਤੀਆਂ। ਦੂਜੇ ਪਾਸੇ ਲੋਕ ਤਰਕ ਦਿੰਦੇ ਆ ਵੀ ਜੇ ਅੱਜ ਤੁਸੀਂ ਇਹਨਾਂ ਸਾਰਿਆਂ ਦੇ ਅਸਤੀਫੇ ਲੈ ਲੈਂਦੇ ਆ ਤਾਂ ਬਾਅਦ ਦੇ ਵਿੱਚ ਜਿਹੜੇ ਨਵੇਂ ਲੱਗਣੇ ਆ ਉਹ ਵੀ ਤਾਂ ਇਸੇ ਸਿਸਟਮ ਦੇ ਵਿੱਚੋਂ ਨਿਕਲੇ ਹੋਏ ਆਉਣੇ ਆ। ਸੋ ਉਹ ਜਿਹੜੇ ਕਿਸ ਤਰੀਕੇ ਦੇ ਨਾਲ ਜਿਹੜੇ ਉਹ ਵੱਖਰੇ ਹੋਣਗੇ, ਕਿੱਦਾਂ ਸਿਸਟਮ ਜਿਹੜਾ ਆ ਉਹ ਫਰਕ ਜਿਹੜਾ ਉਹ ਨਹੀਂ ਪਊਗਾ। ਸੋ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਇਸ ਦੇ ਵਿੱਚ ਇੱਕ ਵੱਡੀ ਚੇਂਜ ਦੀ ਜ਼ਰੂਰਤ ਆ। ਬਿਲਕੁਲ ਜਿੱਦਾਂ ਤੁਸੀਂ ਕਿਹਾ ਵੀ ਜੇ ਲੋਕ ਡੋਨੇਸ਼ਨਸ ਦੇਣੀਆਂ ਜਾਂ ਹੋਰ ਚੀਜ਼ਾਂ ਜਿਸ ਤਰੀਕੇ ਨਾਲ ਜੇ ਸ਼ਿੱਦਤ ਦੇ ਨਾਲ ਉਹ ਚਰਚਾਂ ਦੇ ਵਿੱਚ ਜਾਂਦੇ ਨੇ ਜਾਂ ਉਹ ਕਰਦੇ ਨੇ, ਜੇ ਉਹ ਚੀਜ਼ਾਂ ਰੋਕਣਗੇ ਜਾਂ ਉਹ ਘਟਾਉਣਗੇ ਤਾਂ ਫਿਰ ਇਹਨਾਂ ਦੇ ਉੱਤੇ ਜਿਹੜਾ ਅਸਰ ਪਊਗਾ। ਇਹ ਵੀ ਆਪਣੇ ਆਪ ਨੂੰ ਫਿਰ ਉਹ ਪੱਕੇ ਹੀ ਜਿਹੜਾ ਸਮਝਣ ਲੱਗ ਜਾਂਦੇ ਆ ਵੀ ਸਾਡੇ ਬਗੈਰ ਤਾਂ ਜਿਹੜੀ ਗੱਡੀ ਆ ਉਹ ਚੱਲਦੀ ਨਹੀਂ, ਚਰਚ ਕਿਤੇ ਚੱਲਦਾ ਹੀ ਸਿਰਫ ਉਹਨਾਂ ਦੇ ਜਿਹੜੇ ਉਹ ਸਿਰ ਦੇ ਉੱਤੇ ਹੈਗਾ ਆ। ਆਈ ਥਿੰਕ ਲੋਕਾਂ ਨੂੰ ਇਸ ਚੀਜ਼ ਨੂੰ ਬਹੁਤ ਹੀ ਜ਼ਿਆਦਾ ਸੰਜੀਦਗੀ ਦੇ ਨਾਲ ਅਹਿਮਤਾ ਦੇ ਨਾਲ ਜਿਹੜਾ ਉਹ ਦੇਖਣਾ ਚਾਹੀਦਾ ਆ। ਇਹ ਥਾਂ ਦੇ ਉੱਤੇ ਜਿਹੜੇ ਕਹਿ ਲਓ ਵੀ ਇੱਦਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਆ ਰਹੀਆਂ ਨੇ ਜੀ। ਤੇ ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਸੀ ਲੈਵਲ ਜਿਹੜਾ ਸਮੁੰਦਰ ਦਾ ਲੈਵਲ ਆ ਉਹ ਚੜ੍ਹ ਰਿਹਾ ਹੈਗਾ ਆ। ਆਪਾਂ ਦੇਖਿਆ ਹੀ ਆ ਕਲਾਈਮੇਟ ਚੇਂਜ ਦੇ ਨਾਲ ਐਂਟਾਰਕਟਿਕ ਦੇ ਵਿੱਚ ਜਾਂ ਹੋਰ ਬਹੁਤ ਜਗ੍ਹਾ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਸਨੋ ਆ ਉਹ ਪਿਘਲ ਰਹੀ ਆ। ਤੇ ਇਹਦੇ ਨਾਲ ਕਹਿੰਦੇ ਵੀ ਸਾਈਲੈਂਟਲੀ ਇੱਕ ਚਾਰਲਸਟਨ ਟਾਊਨ ਜਿਹੜਾ ਹੈਗਾ ਸਾਊਥ ਕੈਰੋਲਾਈਨਾ ਦੇ ਵਿੱਚ ਜਿਹੜੇ ਸਮੁੰਦਰ ਦੇ ਕੰਢੇ ਜਿਨ੍ਹਾਂ ਦੇ ਘਰ ਹੈਗੇ ਬਹੁਤ ਪੁਰਾਣੇ 100 ਸਾਲ ਪੁਰਾਣੇ ਵੀ ਘਰ ਹੈਗੇ, ਉਹਨਾਂ ਦੀਆਂ ਕੀਮਤਾਂ ਦੇ ਵਿੱਚ ਕਾਫੀ ਘਾਟਾ ਹੋ ਰਿਹਾ ਹੈਗਾ ਆ। ਇਹਦੇ ਸੰਬੰਧ ਦੇ ਵਿੱਚ ਉੱਥੇ ਦੇ ਇੱਕ ਲੋਕਲ ਨਿਊਜ਼ਪੇਪਰ ਨੇ ਕਾਫੀ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਸਾਊਥ ਕੈਰੋਲਾਈਨਾ ਦੇ ਵਿੱਚ ਜਿਹੜੇ ਸਮੁੰਦਰ ਦੇ ਕੰਢੇ ਦੇ ਉੱਤੇ ਘਰ ਹੈਗੇ ਆ ਉਹਨਾਂ ਦੀਆਂ ਕੀਮਤਾਂ ਲਗਾਤਾਰ ਥੱਲੇ ਜਾ ਰਹੀਆਂ ਹੈਗੀਆਂ। ਇੱਕ ਬੀਬੀ ਵੱਲੋਂ ਖਬਰ ਲਾਈ ਗਈ ਆ ਵੀ ਕਿਸ ਤਰ੍ਹਾਂ ਉਹਦਾ $1 ਮਿਲੀਅਨ ਦਾ ਜਿਹੜਾ ਘਰ ਆ ਉਹ 11 ਵਾਰੀ ਵੀ ਉਹਨੂੰ ਪ੍ਰਾਈਸ ਡਰੋਪ ਕਰਨੀ ਪਈ ਤੇ ਹਜੇ ਵੀ ਵਿਕ ਨਹੀਂ ਰਿਹਾ। ਉਹਦਾ ਕਾਰਨ ਇਹ ਆ ਵੀ ਪਿਛਲੇ ਸਮਿਆਂ ਦੇ ਵਿੱਚ ਕਾਫੀ ਜਿਹੜੇ ਫਲੱਡ ਆਏ ਆ। ਜਦੋਂ ਫਲੱਡ ਆਉਂਦੇ ਆ ਤੇ ਫਿਰ ਘਰਾਂ ਦਾ ਜਿਹੜਾ ਨੁਕਸਾਨ ਹੁੰਦਾ ਆ, ਇੰਸ਼ੋਰੈਂਸ ਦੇ ਰੇਟਸ ਜਿਹੜੇ ਬਹੁਤ ਹਾਈ ਹੁੰਦੇ ਹੈਗੇ ਆ। ਕਹਿੰਦੇ ਉਸ ਏਰੀਏ ਦੇ ਵਿੱਚ 1993 ਤੋਂ ਲੈ ਕੇ ਹੁਣ ਤੱਕ 3 ਇੰਚ ਜਿਹੜਾ ਆ ਸਮੁੰਦਰ ਦਾ ਲੈਵਲ ਉੱਪਰ ਚਲਾ ਗਿਆ ਆ ਤੇ 2030 ਤੱਕ ਕਹਿੰਦੇ ਵੀ 7 ਇੰਚ ਹੋਰ ਚੜ ਸਕਦਾ ਹੈਗਾ, 3 ਤੋਂ 7 ਇੰਚ ਤੱਕ। ਤੇ 2100 ਸਨ ਤੱਕ 4.5 ਫੁੱਟ ਜਿਹੜਾ ਸਮੁੰਦਰ ਦਾ ਲੈਵਲ ਆ ਉੱਪਰ ਚੜ ਜਾਊਗਾ। ਤਾਂ ਹੀ ਦੇਖੋ ਆਪਾਂ ਦੇਖਿਆ ਵੀ ਅੱਜ ਜਿਹੜੀ ਆਪਾਂ ਪਹਿਲਾਂ ਵੀ ਖਬਰ ਦੱਸੀ ਆ ਵੀ ਜਿਹੜੀਆਂ ਗ੍ਰੀਨ ਹਾਊਸ ਗੈਸਿਸ ਦੇ ਕਰਕੇ ਜਿਹੜਾ ਕਹਿ ਲਓ ਵੀ ਗਰਮ ਹੋ ਰਿਹਾ ਪੂਰਾ ਪਲੈਨਟ ਜਿਹੜਾ ਗਰਮ ਹੋ ਰਿਹਾ ਆ, ਉਹਦੇ ਕਰਕੇ ਜਿਹੜੀ ਨਾਰਥ ਪੋਲ ਸਾਊਥ ਪੋਲ ਵਾਲੇ ਪਾਸੇ ਆਰਟਿਕ ਤੇ ਐਂਟਾਰਟਿਕ ਉਹ ਜਿਹੜੀ ਪਿਘਲ ਰਹੀਆਂ ਗਲੇਸ਼ੀਅਰਸ ਜਿਹੜੇ ਆ ਉਹ ਖਤਮ ਹੋ ਰਹੇ ਨੇ ਤੇ ਉਹ ਪਾਣੀ ਪਿਘਲ ਕੇ ਤਾਂ ਫਿਰ ਸਮੁੰਦਰਾਂ ਦੇ ਵਿੱਚ ਹੀ ਆਉਣਾ ਆ ਤੇ ਉਹਦੇ ਕਰਕੇ ਜਿਹੜਾ ਸਮੁੰਦਰ ਦਾ ਜਿਹੜਾ ਸਤਰ ਆ ਉਹ ਹੌਲੀ ਹੌਲੀ ਉੱਤੇ ਨੂੰ ਜਿਹੜਾ ਉਹ ਜਾ ਰਿਹਾ, ਜਿਸ ਕਰਕੇ ਅਜਿਹੇ ਇਲਾਕੇ ਜਿਹੜੇ ਆ ਉਹ ਡੁੱਬਣ ਦੇ ਕਗਾਰ ਦੇ ਉੱਤੇ ਪਹੁੰਚੇ ਹੋਏ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਹੀ ਤਰੀਕੇ ਦੇ ਨਾਲ ਹਰਜੋਤ ਸਿੰਘ ਜੀ ਪਾਣੀ ਪਿਘਲਦਾ ਰਿਹਾ ਤੇ ਇੱਕ ਤਾਂ ਗਰਮੀ ਬੇਹਤਾਸ਼ਾ ਜਿਹੜੀ ਹੋ ਜਾਣੀ ਆ, ਲੋਕਾਂ ਨੂੰ ਜਿਹੜਾ ਰਹਿਣ ਦੇ ਲਈ ਆਮ ਇੱਥੇ ਥਾਵਾਂ ਦੇ ਉੱਤੇ ਰਹਿਣ ਦੇ ਲਈ ਬਹੁਤ ਜ਼ਿਆਦਾ ਮੁਸ਼ਕਿਲ ਜਿਹੜੀ ਉਹ ਆਊਗੀ। ਲੋਕਾਂ ਨੂੰ ਪਲਾਇਨ ਜਿਹੜਾ ਉਹ ਕਰਨਾ ਪਊਗਾ ਤੇ ਉਹਦੇ ਨਾਲ ਤੁਸੀਂ ਦੇਖੋ ਵੀ ਇਕੱਲਾ ਇਹੀ ਨਹੀਂ, ਪੂਰੇ ਜਿਹੜਾ ਵਿਸ਼ਵ ਦਾ
ਤਾਣਾ ਬਾਣਾ ਹੀ ਜਿਹੜਾ ਆ ਉਹ ਉਲਟ ਪੁਲਟ ਜਿਹੜਾ ਹੋ ਜਾਣਾ। ਸੋ ਸਮੇਂ ਰਹਿੰਦੇ ਹੋਏ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਵੱਲ ਨੂੰ ਜਿਹੜੀ ਉਹ ਤਰਜੀਹ ਦੇਣੀ ਚਾਹੀਦੀ ਆ। ਇਹ ਰਿਸੋਰਸਿਸ ਸਾਰੀ ਉਮਰ ਜਿਹੜੇ ਉਹ ਰਹਿਣੇ ਨਹੀਂ ਆ ਜੇ ਆਪਾਂ ਇੱਕੋ ਵਾਰੀ ਇਕੱਠਿਆਂ ਹੀ ਜਿਹੜੇ ਉਹ ਖਤਮ ਕਰ ਦਿੱਤੇ। ਸੋ ਕਹਿੰਦੇ ਉਹ ਜਿਹੜਾ ਐਸ਼ਲੇ ਰਿਵਰ ਆ ਉਹਦੇ ਆਲੇ ਦੁਆਲੇ ਕਹਿੰਦੇ ਈਵਨ ਦੋ ਥੋੜਾ ਜਿਹੜਾ ਲੈਵਲ ਉੱਪਰ ਗਿਆ ਆ, ਪਰ ਜਦੋਂ ਸਮੁੰਦਰ ਦੀਆਂ ਟਾਈਡਸ ਆਉਂਦੀਆਂ ਕਹਿੰਦੇ 9-9 ਫੁੱਟ ਉੱਚੀਆਂ ਆ ਜਾਂਦੀਆਂ, ਜਿਹਦੇ ਨਾਲ ਜਿਹੜਾ ਉਹ ਨੇਬਰਹੁੱਡ ਆ ਉਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈਗਾ ਆ। ਜੀ ਜੀ ਹਰਜੋਤ ਸਿੰਘ ਜੀ, ਅਗਲੀ ਖਬਰ ਜਿਹੜੀ ਉਸ ਦੇ ਵੱਲ ਵੱਧਦੇ ਆ। ਵੈਨਕੂਵਰ ਵਾਸ਼ਿੰਗਟਨ ਦੀ ਜਿਹੜੀ ਇਹ ਖਬਰ ਆ, ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ। 16 ਸਾਲਾਂ ਦੀ ਇੱਕ ਕੁੜੀ ਨੂੰ ਇੱਕ ਬ੍ਰਿਜ ਤੋਂ ਧੱਕਾ ਜਿਹੜਾ ਮਾਰਿਆ ਗਿਆ ਸੀਗਾ। ਉਹ ਸਾਰੇ ਜਾਣੇ ਉੱਥੇ ਜਿਹੜੇ ਨੌਜਵਾਨ ਉਹ ਇਕੱਠੇ ਹੋਏ ਸੀ, ਛਾਲਾਂ ਮਾਰ ਰਹੇ ਸੀਗੇ, ਪਾਣੀ ਸੀਗਾ ਥੱਲੇ, ਤੇ ਇਹ ਥੋੜ੍ਹੀ ਬੀਬੀ ਜਿਹੜੀ ਆ ਹਿਚਕਿਚਾਹਟ ਜਿਹੜੀ ਉਹ ਕਰ ਰਹੀ ਸੀ ਵੀ ਮੈਂ ਮਾਰਾਂ ਛਾਲ, ਮੈਂ ਨਾ ਮਾਰਾਂ। ਤੇ ਪਿੱਛੋਂ ਜਿਹੜੀ ਆ ਜਾਰਡਨ ਜਿਹੜੀ ਹੋਲਗਰਸਨ ਉਸਨੂੰ ਉਸਦੇ ਹੀ ਇੱਕ ਸਾਥੀ ਨੇ ਜਿਹੜਾ ਉਹ ਧੱਕਾ ਜਿਹੜਾ ਉਹ ਮਾਰ ਦਿੱਤਾ ਤੇ ਉਹ ਥੱਲੇ ਡਿੱਗੀ, ਜਿਸ ਦੇ ਚੱਲਦਿਆਂ ਉਹ ਬਹੁਤ ਬੁਰੀ ਤਰ੍ਹਾਂ ਜਿਹੜੀ ਆ ਉਹ ਫੱਟੜ ਹੋਈ। ਉਹਦੀਆਂ ਰਿਬਸ ਜਿਹੜੀਆਂ ਆ ਉਹ ਟੁੱਟ ਗਈਆਂ, ਲੰਗਸ ਜਿਹੜੇ ਆ ਉਹ ਵੀ ਪੰਕਚਰ ਹੋ ਗਏ। 60 ਫੁੱਟ ਜਿਹੜੇ ਆ ਉਹ ਧੱਕਾ ਜਿਹੜਾ ਉੱਚਾ ਸੀਗਾ ਜਿੱਥੋਂ ਧੱਕਾ ਮਾਰਿਆ। ਹੁਣ ਉਸ ਦੇ ਚੱਲਦਿਆਂ ਜਿਸ ਬੀਬੀ ਨੇ ਇਸ ਕੁੜੀ ਨੂੰ ਧੱਕਾ ਮਾਰਿਆ ਸੀ ਉਸ ਨੂੰ ਹਿਰਾਸਤ ਦੇ ਵਿੱਚ ਹਰਜੋਤ ਸਿੰਘ ਜੀ ਲੈ ਲਿਆ ਗਿਆ ਆ ਵੀ ਜਿਹੜਾ ਰੈਕਲੈਸ ਐਂਡੇਂਜਰਮੈਂਟ ਤੇ ਜਿਹੜੀ ਆ ਇਹ ਇੱਕ ਵਾਸ਼ਿੰਗਟਨ ਸਟੇਟ ਦੇ ਵਿੱਚ ਗ੍ਰੌਸ ਮਿਸਡਿਮੀਨਰ ਦੇ ਵਜੋਂ ਜਿਹੜੀ ਆ ਉਹ ਚਾਰਜ ਉਹ ਦੇਖਿਆ ਜਾਂਦਾ ਆ ਤੇ ਜਿਸ ਦੀ ਸਜ਼ਾ 1 ਸਾਲ ਤੱਕ ਜਿਹੜੀ ਆ ਉਹ ਹੋ ਸਕਦੀ ਆ। ਸੋ ਬਹੁਤ ਸਾਰੀ ਲੋਕ ਜਿਹੜੇ ਆ ਇੱਦਾਂ ਜਿਹੜਾ ਜਵਾਨੀ ਦੇ ਵਿੱਚ ਖੂਨ ਗਰਮ ਹੁੰਦਾ, ਇੱਦਾਂ ਲੱਗਦਾ ਵੀ ਸਾਨੂੰ ਕਦੀ ਸੱਟ ਨਹੀਂ ਲੱਗ ਸਕਦੀ, ਸਾਨੂੰ ਜਿਹੜਾ ਕਦੇ ਵੀ ਕੁਛ ਨਹੀਂ ਹੋ ਸਕਦਾ, ਤੇ ਕਈ ਵਾਰੀ ਜਿਹੜੀਆਂ ਬਚਕਾਨਾ ਹਰਕਤਾਂ ਜਿਹੜੀਆਂ ਬੇਵਕੂਫੀ ਵੱਲ ਨੂੰ ਜਿਹੜੀਆਂ ਉਹ ਵੱਧ ਜਾਂਦੀਆਂ, ਪਤਾ ਨਹੀਂ ਲੱਗਦਾ। ਸੋ ਇੱਦਾਂ ਦੀ ਜਦੋਂ ਇਹ ਹਰਕਤ ਕੋਈ ਕਰ ਰਿਹਾ ਹੁੰਦਾ ਭਾਈ ਉਹਨਾਂ ਨੂੰ ਰੋਕਣਾ ਚਾਹੀਦਾ ਆ, ਨਾ ਕਿ ਧੱਕੇ ਮਾਰਨੇ ਚਾਹੀਦੇ ਆ, ਤੇ ਬਾਅਦ ਦੇ ਵਿੱਚ ਬੰਦਾ ਆਪ ਵੀ ਫਸਦਾ ਹੈ। ਹੁਣ ਦੇਖੋ ਜਿਸ ਇਹ ਕੁੜੀ ਦੇ ਸੱਟਾਂ ਲੱਗੀਆਂ ਉਹਦੇ ਪਰਿਵਾਰ ਦੇ ਨਾਲ, ਤੇ ਜਿਹਨੇ ਧੱਕਾ ਮਾਰਿਆ ਤੇ ਉਹ ਹੁਣ ਅੰਦਰ ਆ, ਉਹਦੇ ਪਰਿਵਾਰ ਦੇ ਨਾਲ ਦੇ ਕੀ ਜਿਹੜਾ ਉਹ ਪਰਿਵਾਰ ਵਾਲੇ ਜਿਹੜੇ ਉਹ ਸੋਚ ਰਹੇ ਹੋਣਗੇ। ਸੋ ਮਾੜਾ ਮੋਟਾ ਆ ਅਕਲ ਨੂੰ ਕਹਿੰਦੇ ਆ ਵੀ ਹੱਥ ਜਿਹੜਾ ਉਹ ਜ਼ਰੂਰ ਮਾਰਨਾ ਚਾਹੀਦਾ ਆ। ਆਪਾਂ ਦੇਖਿਆ ਵੀ ਕਿੱਦਾਂ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਕਈ ਲੋਕ ਜਿਹੜੇ ਆ ਉਹ ਆਪਣੀ ਜਾਨ ਵੀ ਜਿਹੜੀ ਆ ਉਹ ਗਵਾ ਪੈਂਦੇ ਨੇ ਜੀ। ਤੇ ਅਗਲੀ ਖਬਰ ਵੱਲ ਚਲੀਏ। ਯੂਨੀਵਰਸਿਟੀ ਜਿਹੜੀ ਹੈਗੀ ਆ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ, ਉਹਦੇ ਵਿੱਚ ਕਹਿੰਦੇ ਕੱਲ੍ਹ ਕਲਾਸਾਂ ਸ਼ੁਰੂ ਹੋਈਆਂ, ਤੇ ਕਲਾਸਾਂ ਸ਼ੁਰੂ ਹੋਣ ਤੇ ਪਹਿਲੇ ਦਿਨ ਹੀ ਉੱਥੇ ਜਿਹੜਾ ਇੱਕ ਸਟੈਚੂ ਹੈਗਾ ਸਾਇਲੈਂਟ ਸੈਮ ਦਾ, ਜਿਹਨੂੰ ਕਿ ਕੌਨਫੈਡਰੇਟ ਮੋਨੂਮੈਂਟ ਕਰਕੇ ਜਾਣਿਆ ਜਾਂਦਾ ਆ, 1913 ਤੋਂ ਉਸ ਯੂਨੀਵਰਸਿਟੀ ਦੇ ਵਿੱਚ ਲੱਗਿਆ ਹੋਇਆ ਸੀ। ਇੱਕ ਤਰ੍ਹਾਂ ਨਾਲ ਕਹਿੰਦੇ ਮੈਮੋਰੀਅਲ ਹੀ ਸੀਗਾ ਉਹ ਵਾਈਟ ਸੁਪਰਮੇਸੀ ਨੂੰ, ਤੇ ਉਸ ਨੂੰ ਜਿਹੜਾ ਰਿਮੂਵ ਕਰ ਦਿੱਤਾ ਗਿਆ ਹੈਗਾ। ਕਹਿੰਦੇ 250 ਦੇ ਕਰੀਬ ਜਿਹੜੇ ਬੱਚੇ ਆ ਕੱਲ੍ਹ ਉਹ ਇਕੱਠੇ ਹੋਏ ਉੱਥੇ ਸ਼ਾਮ ਨੂੰ 7 ਵਜੇ, ਤੇ 9 ਵਜੇ ਦੇ ਕਰੀਬ ਉੱਥੇ ਬਹੁਤ ਸਾਰੀ ਪੁਲਿਸ ਦੀ ਹਾਜ਼ਰੀ ਦੇ ਵਿੱਚ ਉਹ ਜਿਹੜਾ ਬੁੱਤ ਸੀਗਾ ਉਸ ਬੁੱਤ ਨੂੰ ਜਿਹੜਾ ਢਾਹ ਦਿੱਤਾ ਗਿਆ। ਤੇ ਇਹਦੇ ਸੰਬੰਧ ਦੇ ਵਿੱਚ ਜਿਹੜੇ ਗਵਰਨਰ ਹੈਗੇ ਆ ਨਾਰਥ ਕੈਰੋਲੀਨਾ ਦੇ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਇਸ ਗੱਲ ਨੂੰ ਸਮਝਦਾ ਹਾਂ ਵੀ ਬਹੁਤ ਸਾਰੇ ਲੋਕ ਜਿਹੜੇ ਫਰਸਟ੍ਰੇਟਡ ਹੈਗੇ ਆ ਇਸ ਜਿਹੜੀ ਪੁਰਾਣੀ ਮੈਮਰੀਜ਼ ਤੋਂ, ਪਰ ਜਿਹੜੀ ਗਵਰਨਮੈਂਟ ਦੀ ਜਿਹੜੀ ਪ੍ਰੋਪਰਟੀ ਆ ਉਸ ਨੂੰ ਵਾਇਲੈਂਟ ਤਰੀਕੇ ਦੇ ਨਾਲ ਡਿਸਟਰਕਸ਼ਨ ਜਿਹੜੀ ਕਰਨੀ ਨਹੀਂ ਚਾਹੀਦੀ, ਤੇ ਇੱਦਾਂ ਦੀ ਜਿਹੜੀ ਆ ਡਿਸਟਰੈਕਸ਼ਨ ਉਹ ਸਾਡੇ ਕਮਿਊਨਿਟੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ, ਕੱਲ੍ਹ ਰਾਸ਼ਟਰਪਤੀ ਟਰੰਪ ਉਹਨਾਂ ਨੇ ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਏਜੰਟਸ ਤੇ ਕਸਟਮ ਬਾਰਡਰ ਪ੍ਰੋਟੈਕਸ਼ਨ CBP ਦੇ ਜਿਹੜੇ ਏਜੰਟਸ ਆ ਉਹਨਾਂ ਦੇ 150 ਅਫਸਰ ਨੂੰ ਜਿਹੜਾ ਸੰਬੋਧਨ ਉਹਨਾਂ ਨੇ ਕੀਤਾ, ਤੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ 150 ਅਫਸਰ ਇਸ ਟਾਈਮ ਉਸ ਮੌਕੇ ਮੌਜੂਦ ਸੀਗੇ, ਜਿਹੜਾ ਓਪਨ ਜਿਹੜੇ ਉਹਨਾਂ ਨੂੰ ਮੌਜੂਦ ਸੀ, ਉਹਨਾਂ ਨੂੰ ਬੜੇ ਤਗੜੇ ਜਿਹੜੇ ਦੇਸ਼ ਭਗਤ ਜਿਹੜਾ ਪੈਟਰੀਅਟਸ ਜਿਹੜਾ ਉਹ ਆਖਿਆ। ਉਹਨਾਂ ਨੇ ਇੱਕ ਹਿਸਾਬ ਦੇ ਨਾਲ ਜਿਹੜਾ ਇਸ ਗੱਲਬਾਤ ਦੇ ਵਿੱਚ ਆਖਿਆ ਵੀ ਜਿਹੜੇ ਡੈਮੋਕ੍ਰੇਟਸ ਇਸ ਟਾਈਮ ਰੌਲਾ ਪਾ ਰਹੇ ਨੇ ਵੀ ਆਈਸ ਨੂੰ ਅਬੋਲਿਸ਼ ਜਿਹੜਾ ਆ ਉਹ ਕੀਤਾ ਜਾਵੇ,
ਉਹ ਜਿਹੜੇ ਉਹਨਾਂ ਦੇ ਕਹਿੰਦੇ ਵੀ ਪੱਲੇ ਉਹਨਾਂ ਦੇ ਕੁਛ ਨਹੀਂ ਹੈਗੇ, ਬਸ ਐਵੇਂ ਰੌਲਾ ਪਾਉਣ ਵਾਲੇ ਨੇ। ਦੇ ਆਰ ਜਸਟ ਬਿਗ ਲਾਊਡ ਮਾਊਥਸ। ਉਹ ਉਹਨਾਂ ਦੇ ਵਿੱਚ ਕੋਈ ਜਿਹੜੀ ਆ ਕਰੇਜ ਨਹੀਂ ਹੈਗੀ, ਨਾ ਹੀ ਉਹਨਾਂ ਦੇ ਵਿੱਚ ਕੋਈ ਗਟਸ ਹੈਗੇ ਆ। ਸੋ ਕਹਿੰਦਾ ਵੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਜਿਹੜੇ ਇਮੀਗ੍ਰੈਂਟ ਦੇ ਜਿਹੜੇ ਕ੍ਰਾਈਮਸ, ਅਨਡਾਕੂਮੈਂਟਡ ਇਮੀਗ੍ਰੈਂਟਸ ਦੇ ਜਿਹੜੇ ਕ੍ਰਾਈਮਸ ਤੋਂ ਅਮਰੀਕਾ ਜੂਝ ਰਿਹਾ ਆ, ਤੁਸੀਂ ਉਹਨਾਂ ਤੋਂ ਪ੍ਰੋਟੈਕਟ ਜਿਹੜੇ ਕਰ ਰਹੇ ਆ। ਸਲੂਟ ਟੂ ਦਾ ਹੀਰੋਜ਼ ਇਹ ਜਿਹੜਾ ਈਵੈਂਟ ਕੱਲ੍ਹ ਜਿਹੜਾ ਉਹ ਰੱਖਿਆ ਗਿਆ ਸੀਗਾ ਵਾਈਟ ਹਾਊਸ ਦੇ ਵਿੱਚ, ਜਿੱਥੇ 150 ਦੇ ਤਕਰੀਬਨ ਆਈਸ ਤੇ CBP ਦੇ ਜਿਹੜੇ ਏਜੰਟਸ ਆ ਉਹਨਾਂ ਨੇ ਸ਼ਿਰਕਤ ਕੀਤੀ ਸੀਗੀ। ਸੋ ਇੱਥੇ ਹਰਜੋਤ ਸਿੰਘ ਜੀ ਇੱਕ ਚੀਜ਼ ਜਿਹੜੀ ਪੱਕਾ ਪਤਾ ਲੱਗ ਰਹੀ ਆ ਵੀ ਜਿਹੜੀਆਂ ਨਵੰਬਰ ਦੀਆਂ ਇਲੈਕਸ਼ਨਸ ਆਉਣੀਆਂ ਆ ਉਸ ਦੇ ਵਿੱਚ ਅਬੋਲਿਸ਼ ਆਈਸ ਇੱਕ ਵੱਡਾ ਮੁੱਦਾ ਆ, ਉਹ ਬਣ ਕੇ ਸਾਹਮਣੇ ਆਊਗਾ, ਜਿੱਥੇ ਰਿਪਬਲਿਕਨ ਪਾਰਟੀ ਵਾਲੇ ਡੋਨਲਡ ਟਰੰਪ ਹੁਣੀ ਆ ਉਹ ਇਹ ਕਹਿਣਗੇ ਵੀ ਡੈਮੋਕ੍ਰੇਟਸ ਵਾਲੇ ਆਈਸ ਨੂੰ ਅਬੋਲਿਸ਼ ਕਰਨਾ ਚਾਹੁੰਦੇ ਨੇ। ਅਤੇ ਦੇਖੋ ਜੇ ਆਈਸ ਨੂੰ ਅਬੋਲਿਸ਼ ਕਰ ਦਿੱਤਾ ਜਾਂਦਾ ਆ ਤਾਂ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਇੱਥੇ ਆ ਕੇ ਕਤਲ-ਓ-ਗਾਰਤ ਕਰਦੇ ਨੇ, ਜਿਹੜਾ ਸੈਨ ਫਰਾਂਸਿਸਕੋ ਵਾਲਾ ਕੇਟ ਦਾ ਜਿਹੜਾ ਕਤਲ ਹੋਇਆ ਸੀ ਉਹ ਬਾਰ-ਬਾਰ ਜਿਹੜੀ ਉਹ ਗੱਲ ਸਾਹਮਣੇ ਆਊਗੀ। ਉੱਧਰ ਡੈਮੋਕ੍ਰੇਟ ਵਾਲੇ ਇਹ ਜਿਹੜਾ ਕਹਿਣਗੇ ਵੀ ਆਈਸ ਵਾਲੇ ਆ ਉਹ ਕਿੱਦਾਂ ਬੱਚਿਆਂ ਨੂੰ ਜਿਹੜਾ ਆ ਉਹਨਾਂ ਦਾ ਤੋੜ ਵਿਛੋੜਾ ਕਰ ਰਹੇ ਸੀ ਪਰਿਵਾਰਾਂ ਦੇ ਨਾਲ, ਇਹ ਅਨਹਿਊਮੇਨ ਜਿਹੜੀਆਂ ਆ ਉਹ ਗੱਲਾਂ ਆ। ਸੋ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਮੁੱਦਾ ਆ ਕਿਸ ਤਰੀਕੇ ਦੇ ਨਾਲ ਜਿਹੜਾ ਹੋਊਗਾ। ਪਰ ਇੱਕ ਗੱਲ ਤਾਂ ਜ਼ਰੂਰ ਆ, ਜਿਹੜੀ ਇਮੀਗ੍ਰੇਸ਼ਨ ਆ, ਆਈਸ ਆ, ਇਹ ਇੱਕ ਫੋਰਫਰੰਟ ਦੇ ਉੱਤੇ ਜਿਹੜੀ ਉਹ ਰਹੂਗੀ, ਇਹ ਮੋਹਰੇ ਰਹੂਗੀ ਇਸ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ। ਸੋ ਗੱਲ ਕੀ ਹੁੰਦੀ ਆ ਰਾਜਕਰਮਵੀਰ ਸਿੰਘ ਜੀ, ਜਦੋਂ ਕੋਈ ਵੀ ਜਿਹੜਾ ਅਨਡਾਕੂਮੈਂਟਡ ਬੰਦਾ ਆ ਉਹਨੂੰ ਅਰੈਸਟ ਕੀਤਾ ਜਾਂਦਾ ਆ, ਜਿਸ ਤਰ੍ਹਾਂ ਆਪਾਂ ਪਰਸੋਂ ਚੌਥ ਵੀ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਇੱਕ ਸਦਰਨ ਕੈਲੀਫੋਰਨੀਆ ਦੇ ਵਿੱਚ ਬੰਦਾ ਜਿਹੜਾ ਆ ਮੈਕਸੀਕਨ ਮੂਲ ਦਾ, ਉਹ ਆਪਣੀ ਵਾਈਫ ਦੇ ਨਾਲ ਹੌਸਪੀਟਲ ਜਾ ਰਿਹਾ ਸੀ ਜਦੋਂ ਉਹਨਾਂ ਦੀ ਬੇਬੀ ਡਿਲੀਵਰ ਹੋਣੀ ਸੀ। ਅਤੇ ਉਸ ਮੀਡੀਏ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਮੀਡੀਆ ਆ ਉਸਨੇ ਬਹੁਤ ਵੱਡਾ ਇਸ਼ੂ ਬਣਾਇਆ ਵੀ ਦੇਖੋ ਜੀ ਇਹ ਤਾਂ ਬਹੁਤ ਧੱਕਾ ਆ, ਇੱਦਾਂ ਕਰਨਾ ਨਹੀਂ ਚਾਹੀਦਾ ਸੀ। ਅਤੇ ਮੈਂ ਕੱਲ੍ਹ ਇੱਕ ਨਿਊਜ਼ ਪੜ੍ਹ ਰਿਹਾ ਸੀ, ਉਹ ਕਹਿੰਦੇ ਵੀ ਆਈਸ ਵਾਲਿਆਂ ਨੇ ਕਨਫਰਮ ਕੀਤਾ ਵੀ ਉਹ ਬੰਦਾ ਮਰਡਰ ਦੇ ਵਿੱਚ ਵਾਂਟਡ ਸੀਗਾ ਮੈਕਸੀਕੋ 'ਚ। ਉਹ ਗੱਲ ਕਹਿੰਦੇ ਵੀ ਠੀਕ ਆ ਵੀ ਸਾਨੂੰ ਉਸ ਟਾਈਮ ਉਹ ਸਾਡੇ ਅੜਿੱਕੇ ਆ ਗਿਆ ਜਿਸ ਟਾਈਮ ਉਹ ਹਸਪਤਾਲ ਜਾ ਰਿਹਾ ਸੀ, ਵੀ ਜੇ ਕਿਤੇ ਹੋਰ ਨਾ ਵੀ ਜਾਂਦਾ ਤੇ ਫਿਰ ਵੀ ਅਸੀਂ ਫੜ ਲੈਣਾ ਸੀ। ਸੋ ਕਈ ਵਾਰੀ ਤਾਂ ਇੱਦਾਂ ਦੀ ਗੱਲ ਸੱਚ ਵੀ ਹੁੰਦੀ ਹੈ, ਜਦੋਂ ਕੋਈ ਕ੍ਰਿਮੀਨਲ ਬੰਦੇ ਨੂੰ ਤਾਂ ਜ਼ਰੂਰ ਫੜਨਾ ਚਾਹੀਦਾ ਹੈਗਾ ਆ। ਤੇ ਅਗਲੀ ਖਬਰ ਵੱਲ ਚੱਲੀਏ। ਮੈਂ ਬੜਾ ਹੈਰਾਨ ਹੋ ਰਿਹਾ ਰਾਜਕਰਮਵੀਰ ਸਿੰਘ ਜੀ ਵੀ ਆਪਾਂ ਥੋੜ੍ਹਾ ਟਰਾਈ ਕਰਦੇ ਸੀ ਵੀ ਮਿੱਠਾ ਛੱਡਣਾ ਚਾਹੀਦਾ, ਪਰ ਸੈਨੋਜ਼ੇ ਤੋਂ ਕਹਿੰਦੇ ਖਬਰ ਆ ਰਹੀ ਆ ਵੀ ਦੁਨੀਆ ਦੀ ਸਭ ਤੋਂ ਵਧੀਆ ਆਈਸ ਕ੍ਰੀਮ ਸੈਨੋਜ਼ੇ 'ਚ ਬਣੀ ਜਾਂਦੀ ਆ। ਤੁਸੀਂ ਅੱਜ ਦੱਸਿਆ ਮਤਲਬ ਅੱਜ ਆਪਾਂ ਨੂੰ ਗਲੀਆਂ ਦੇ ਵਿੱਚ ਜਾਣਾ ਹੀ ਪੈਣਾ ਆ। ਸੋ ਸੈਨੋਜ਼ੇ ਦੇ ਵਿੱਚ 19th ਸਟਰੀਟ ਦੇ ਉੱਤੇ ਇੱਕ ਕਹਿੰਦੇ ਟਰੀਟ ਆਈਸ ਕ੍ਰੀਮ ਜਿਹੜਾ ਸਟੋਰ ਹੈਗਾ ਆ, ਇਹ ਸਤੰਬਰ ਦੇ ਆਖਰੀ ਮਹੀਨੇ ਤੋਂ ਲੈ ਕੇ ਹੈਲੋਵੀਨ ਤੱਕ ਇਹ ਜਿਹੜੇ ਆਈਸ ਕ੍ਰੀਮ ਬਣਾਉਂਦੇ ਹੈਗੇ ਆ। ਹਾਂਜੀ, ਤੇ ਕਹਿੰਦੇ ਵੀ ਵਰਲਡ ਦੇ ਵਿੱਚ ਸਭ ਤੋਂ ਬੈਸਟ ਹੁੰਦੀ ਆ। ਸੋ ਆਪਾਂ ਨੂੰ ਵੀ ਪਤਾ ਨਹੀਂ ਸੀ, ਚਲੋ ਠੀਕ ਆ, ਆਪਾਂ ਵੀ ਫਿਰ ਇਸ ਵਾਰ ਹੈਲੋਵੀਨ ਦੇ ਇਰਦ-ਗਿਰਦ ਬਿਲਕੁਲ ਜਿਹੜਾ ਉਦੋਂ ਤੱਕ ਛੱਡੀ ਰੱਖਾਂਗੇ ਮਿੱਠਾ, ਫਿਰ ਬਾਅਦ ਦੇ ਕੋਈ ਕਿਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਨਹੀਂ, ਇਹ ਜਿਹੜੀ ਨਿਊਜ਼ ਆਈ ਆ ਉਹ ਆਪਾਂ ਤੁਹਾਡੇ ਨਾਲ ਨਿਊਜ਼ ਜਿਹੜੀ ਇਹ ਸਾਂਝੀ ਕਰ ਰਹੇ ਹਾਂ ਜੀ। ਅਗਲੀ ਜਿਹੜੀ ਖਬਰ ਉਸ ਦੇ ਵੱਲ ਨਜ਼ਰ ਮਾਰੀਏ, ਕਹਿੰਦੇ ਵੀ ਇਰਾਨ ਨੇ ਉਹਨਾਂ ਨੇ ਆਪਣਾ ਜਿਹੜਾ ਉੱਥੇ ਹੀ ਬਣਾਇਆ ਹੋਇਆ ਦੇਸ਼ ਦੇ ਵਿੱਚ ਹੀ, ਆਪਣੇ ਦੇਸ਼ ਦੇ ਵਿੱਚ ਬਣਾਇਆ ਹੋਇਆ ਜਿਹੜਾ ਫਾਈਟਰ ਜੈਟ ਆ ਉਸ ਨੂੰ ਸਾਰਿਆਂ ਦੇ ਸਾਹਮਣੇ ਜਿਹੜਾ ਉਹ ਪੇਸ਼ ਕੀਤਾ। ਘੁੰਡ ਚੁਕਾਈ ਜਿਹੜੀ ਆ ਉਸ ਦੀ ਉਹਨਾਂ ਨੇ ਤਹਿਰਾਨ ਕੈਪੀਟਲ ਦੇ ਵਿੱਚ ਕੀਤੀ ਆ। ਕਹਿੰਦੇ ਵੀ ਉਸ ਫਾਈਟਰ ਜੈਟ ਦੇ ਵਿੱਚ ਪ੍ਰੈਜ਼ੀਡੈਂਟ ਰੂਹਾਨੀ ਜਿਹੜੇ ਆ ਉਹ ਉਸ ਪਲੇਨ ਦੀ ਜਿਹੜੀ ਕਾਕਪਿਟ ਆ ਉਸ ਦੇ ਵਿੱਚ ਬੈਠੇ ਜਿਹੜੇ ਆ ਉਹ ਨਜ਼ਰ ਆ ਰਹੇ ਸੀਗੇ। ਸੋ ਇਹ ਉਹਨਾਂ ਨੇ ਜਿਹੜਾ ਨਵਾਂ ਫਾਈਟਰ ਜੈਟ ਆ ਉਸ ਨੂੰ ਜਿਹੜਾ ਬਣਾਇਆ ਆ, ਇਹ ਉਹਨਾਂ ਨੇ ਕਿਹਾ ਦਾਅਵਾ ਇਹੀ ਕੀਤਾ ਆ ਵੀ ਉਹ ਸਾਰਾ ਕੁਛ ਜਿਹੜਾ ਡੋਮੈਸਟਿਕਲੀ ਉਹਨਾਂ ਨੇ ਆਪਣੇ ਮੁਲਕ ਦੇ ਵਿੱਚ ਹੀ ਉਸ ਦਾ ਸਾਰਾ ਕੁਛ ਬਣਾਇਆ ਹੋਇਆ ਆ। ਸੋ ਇਹ ਜਿਹੜਾ ਲੋਕਹੀਡ ਮਾਰਟਿਨ ਦਾ F-35 ਲਾਈਟਿੰਗ 2 ਹੈਗਾ ਆ, ਅਤੇ ਜਿਹੜਾ ਦੂਜਾ ਆ ਉਸ ਦਾ ਹੀ ਕਿਤੇ ਐਨਹਾਂਸਡ ਜਿਹੜਾ ਆ ਉਹ ਤਰੀਕੇ ਦੇ ਨਾਲ ਜਿਹੜਾ ਉਹ ਜਹਾਜ਼ ਜਿਹੜਾ ਉਹ ਲੱਗ ਰਿਹਾ ਆ। ਸੋ ਦੇਖਦੇ ਹਾਂ ਜਿਹੜਾ ਜੀ ਇਹ ਹੁਣ ਕੀ ਬਣਦਾ। ਉੱਥੇ ਇਰਾਨ ਵਾਲੇ ਵੀ ਹੌਲੀ ਹੌਲੀ ਪਹਿਲੋਂ ਉਹਨਾਂ ਨੇ ਸਮੁੰਦਰੀ ਜਿਹੜੇ ਆ ਉਹ ਇੱਕ ਪੋਰਟ ਦੇ ਇਰਦ ਗਿਰਦ ਉਹ ਐਕਸਰਸਾਈਜ਼ ਕੀਤੀ, ਜਿਸ ਕਰਕੇ
ਇਹ ਡਰਾਵਾ ਇੱਕ ਹਿਸਾਬ ਨਾਲ ਪੇਸ਼ ਕੀਤਾ ਵੀ ਜਿਹੜਾ ਵਿਸ਼ਵ ਦਾ ਜਿਹੜਾ 20% ਤੇਲ ਉੱਥੋਂ ਕਰੂਡ ਆਇਲ ਉੱਥੋਂ ਲੰਘਦਾ ਆ ਵੀ ਉਸ ਉੱਤੇ ਇੱਕ ਹਿਸਾਬ ਦੇ ਨਾਲ ਪੋਰਟ ਦੇ ਜ਼ਰੀਏ ਉਹਨਾਂ ਉੱਤੇ ਹੀ ਜਿਹੜਾ ਉਹ ਕਬਜ਼ਾ ਹੈਗਾ ਆ। ਸੋ ਹੁਣ ਆਪਣਾ ਇੱਕ ਨਵਾਂ ਜਹਾਜ਼ ਜਿਹੜਾ ਆ ਉਹ ਸਾਹਮਣੇ ਜਿਹੜਾ ਆ ਉਹ ਪੇਸ਼ ਕਰ ਰਹੇ ਨੇ। ਸੋ ਈਰਾਨ ਨੇ 2017 ਦੇ ਵਿੱਚ $14.1 ਬਿਲੀਅਨ ਜਿਹੜੇ ਆ ਉਹ ਆਪਣੇ ਡਿਫੈਂਸ ਬਜਟ ਦੇ ਵਾਸਤੇ ਜਿਹੜੇ ਆ ਉਹ ਰੱਖੇ ਸੀਗੇ, ਜੋ ਕਿ ਉਹਨਾਂ ਦੇ GDP ਦਾ 2.5% ਜਿਹੜਾ ਆ ਉਹ ਬਣਦਾ ਆ। ਸੋ ਹੌਲੀ ਹੌਲੀ ਇਹ ਵੀ ਆਪਣੇ ਜਿਹੜੇ ਡਿਫੈਂਸ ਵਾਲੇ ਪਾਸੇ ਫੌਜੀ ਸ਼ਕਤੀਆਂ ਨੂੰ ਵਧਾਉਣ ਦੀਆਂ ਜਿਹੜੀਆਂ ਆ ਗੱਲਾਂ ਆ ਉਸ ਵੱਲ ਨੂੰ ਵਧੇ ਹੋਏ ਨੇ। ਇਨ ਐਨੀ ਕੇਸ ਸਾਰੇ ਮੁਲਕ ਜਿਹੜੇ ਆ ਜਿਹੜੇ ਆਪਣੇ GDP ਦਾ ਕੁਛ % ਹਿੱਸਾ ਜਿਹੜਾ ਆਪਣੇ ਡਿਫੈਂਸ ਦੇ ਉੱਤੇ ਡੈਫੀਨੇਟਲੀ ਵਰਤਦੇ ਨੇ ਜੀ। ਤੇ ਅਗਲੀ ਖਬਰ ਵੱਲ ਚਲੀਏ। ਇਹ ਖਬਰ ਵੀ ਰਾਜਕਰਮਵੀਰ ਸਿੰਘ ਜੀ ਸੈਨੋਜ਼ੇ ਤੋਂ ਆ ਰਹੀ ਆ। ਕਹਿੰਦੇ ਸੈਨੋਜ਼ੇ ਦੇ ਵਿੱਚ ਜਿਹੜੀ ਵੇਸਟ ਹੈਗੀ ਆ, ਜਿਹੜੀ ਆਪਣੇ ਘਰਾਂ ਤੋਂ ਗਾਰਬੇਜ ਜਾਂਦਾ ਆ, ਉਹਦੇ ਜਿਹੜੇ ਆ ਬਹੁਤ ਵੱਡੇ ਜਿਹੜੇ ਢੇਰ ਰੀਸਾਈਕਲਿੰਗ ਸੈਂਟਰਸ 'ਤੇ ਲੱਗ ਰਹੇ ਆ, ਕਿਉਂਕਿ ਚਾਈਨਾ ਨੇ ਜਿਹੜਾ ਲਿਮਿਟ ਕਰ ਦਿੱਤਾ ਰੀਸਾਈਕਲਿੰਗ ਇੰਪੋਰਟ ਦਾ। ਸਰੋਤਿਆਂ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਚਾਈਨਾ ਆ ਉਹ USA ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਕੰਟੈਮੀਨੇਟਡ ਰੀਸਾਈਕਲੇਬਲ ਮਟੀਰੀਅਲ ਹੁੰਦਾ ਉਹ ਬਾਈ ਕਰਦਾ ਸੀ, ਜਿਹੜਾ ਇੱਥੋਂ ਸਮੁੰਦਰੀ ਜਹਾਜ਼ਾਂ ਦੇ ਵਿੱਚ ਚਾਈਨਾ ਨੂੰ ਜਾਂਦਾ ਸੀ ਤੇ ਉੱਥੇ ਜਾ ਕੇ ਉਹਨੂੰ ਟਰੀਟ ਕਰਦੇ ਸੀ ਜਾਂ ਉਹਨਾਂ ਦੇ ਪੇਪਰ ਬਣਾਉਂਦੇ ਆ ਜਾਂ ਕੁਛ ਵੀ ਬਣਾਉਂਦੇ ਹੈਗੇ ਆ। ਸੋ ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆ ਉਹਦੀ ਜਿਹੜੀ ਗਿਣਤੀ ਆ ਉਹਨਾਂ ਨੇ ਬਹੁਤ ਘਟਾ ਦਿੱਤੀ ਹੈਗੀ ਆ। ਤੇ ਸੈਨੋਜ਼ੇ ਜਿਹੜਾ ਆ ਕਹਿੰਦੇ ਵੀ 3,20,000 ਘਰਾਂ ਤੋਂ ਜਿਹੜਾ ਟਰੈਸ਼ ਪਿਕਅਪ ਕਰਦਾ ਹੈਗਾ ਤੇ ਇਹਦਾ ਜਿਹੜਾ ਕੰਟਰੈਕਟ ਆ ਵਨ ਆਫ ਦਾ ਲਾਰਜੈਸਟ ਪ੍ਰਾਈਵੇਟਾਈਜ਼ ਸੋਲਿਡ ਵੇਸਟ ਸਿਸਟਮ ਦਾ ਕੰਟਰੈਕਟ 115 ਮਿਲੀਅਨ ਦਾ ਦਿੱਤਾ ਹੋਇਆ ਕੰਪਨੀ ਨੂੰ। ਤੇ ਜਿਹੜੇ ਲੋਕਲ ਹੌਲਰਸ ਆ ਉਹ ਕਹਿੰਦੇ ਵੀ ਜਿਹੜੇ $160 ਦਾ ਜਿਹੜਾ ਰੈਵਨਿਊ ਹੁੰਦਾ ਸੀ ਪਹਿਲਾਂ ਪਰ ਟਨ ਦਾ, ਉਹਨੂੰ ਘਟਾ ਕੇ $3 ਤੱਕ ਆ ਗਿਆ ਹੈਗਾ। ਸੋ ਹੁਣ ਇਹਦੇ ਸੰਬੰਧ ਦੇ ਵਿੱਚ ਸਿਟੀ ਆਫ ਸੈਨੋਜ਼ੇ ਨੇ ਜਿਹੜੀ ਆ ਅੱਜ ਜਿੱਦਾਂ ਜਾਣੀ ਕਿ ਅਗਸਤ 21 ਨੂੰ ਪੂਰੀ ਕੌਂਸਲ ਦੀ ਮੀਟਿੰਗ ਰੱਖੀ ਹੈਗੀ ਆ। ਉਹਦੇ ਵਿੱਚ ਬਹੁਤ ਸਾਰੇ ਮੁੱਦੇ ਵਿਚਾਰੇ ਜਾਊਗੇ ਵੀ ਕਿਸ ਤਰ੍ਹਾਂ ਜਿਹੜੀ ਆ ਵੇਸਟ ਜਿਹੜਾ ਗਾਰਬੇਜ ਹੁੰਦਾ ਉਹਨੂੰ ਆਪਾਂ ਘਟਾ ਸਕਦੇ ਹਾਂ। ਤੇ ਸਾਨੂੰ ਵੀ ਰਾਜਕਰਮਵੀਰ ਸਿੰਘ ਜੀ ਜ਼ਰੂਰ ਜਿੰਨੇ ਵੀ ਆਪਣੇ ਸਰੋਤੇ ਸੁਣ ਰਹੇ ਆ, ਆਪਾਂ ਜਿਹੜਾ ਗਾਰਬੇਜ ਹੁੰਦਾ ਹੈ ਨਾ ਉਹਨੂੰ ਜ਼ਰੂਰ ਸੋਚਣਾ ਚਾਹੀਦਾ ਆਪਾਂ ਕਿਸ ਤਰ੍ਹਾਂ ਜਿਹੜਾ ਘਟਾ ਸਕਦੇ ਹੈਗੇ ਆ। ਕਈ ਵਾਰੀ ਬਿਨਾਂ ਕਿਸੇ ਗੱਲ ਤੋਂ ਅਸੀਂ ਵਾਰ-ਵਾਰ ਪਲਾਸਟਿਕ ਦੇ ਲਿਫਾਫੇ ਜਾਂ ਹੋਰ ਵਾਰ-ਵਾਰ ਯੂਜ਼ ਕਰਦੇ, ਕਹਿੰਦੇ ਵੀ ਉਹਨੂੰ 2 ਵਾਰ ਵੀ ਯੂਜ਼ ਕਰ ਸਕਦੇ, ਤੁਸੀਂ 3 ਵਾਰ ਵੀ ਯੂਜ਼ ਕਰ ਸਕਦੇ ਆ ਜੇ ਤੁਸੀਂ ਉਹਨੂੰ ਕਲੀਨ ਕਰਕੇ ਰੱਖੋ। ਤੇ ਬਹੁਤ ਸਾਰਾ ਜਿਹੜਾ ਤੁਹਾਡਾ ਗਾਰਡਨਿੰਗ ਦਾ ਜਿਹੜਾ ਘਾਹ ਫੂਸ ਹੁੰਦਾ ਹੈਗਾ ਆ ਉਹਨੂੰ ਤੁਸੀਂ ਸਾਈਡ ਤੇ ਜਿਹੜੀਆਂ ਕਿਆਰੀਆਂ ਬਣਾਈਆਂ ਹੁੰਦੀਆਂ ਉਹਨਾਂ ਦੇ ਵਿੱਚ ਵੀ ਪਾ ਸਕਦੇ ਆ, ਉਹ ਐਜ਼ ਏ ਫਰਟੀਲਾਈਜ਼ਰ ਜਿਹੜਾ ਕੰਮ ਕਰ ਸਕਦਾ ਹੈਗਾ। ਸੋ ਜਿਹੜਾ ਗਾਰਬੇਜ ਆ ਉਹਨੂੰ ਸਾਨੂੰ ਈਵਨ ਦੋ ਬਹੁਤ ਸਾਰੇ ਉਹ ਪੈਸੇ ਚਾਰਜ ਕਰਦੇ ਆ ਐਵਰੀ ਮੰਥ ਜਿਹੜੀ ਵੀ ਸਿਟੀ 'ਚ ਤੁਸੀਂ ਰਹਿੰਦੇ ਆ, ਪਰ ਸਾਨੂੰ ਟਰਾਈ ਕਰਨੀ ਚਾਹੀਦੀ ਹੈ ਜਿਹੜਾ ਗਾਰਬੇਜ ਆ ਉਹਨੂੰ ਘਟਾਉਣਾ ਚਾਹੀਦਾ ਹੈਗਾ। ਬਿਲਕੁਲ ਕਾਰਬਨ ਫੁੱਟਪ੍ਰਿੰਟ ਆਖਿਆ ਜਾਂਦਾ ਆ, ਹੋਰ ਇੱਦਾਂ ਦੀਆਂ ਚੀਜ਼ਾਂ ਆਖੀਆਂ ਜਾਂਦੀਆਂ ਵੀ ਹਰ ਬੰਦਾ ਕਿੱਦਾਂ ਜਿਹੜਾ ਵੱਧ ਤੋਂ ਵੱਧ ਆਪਣਾ ਇਸ ਚੀਜ਼ ਨੂੰ ਘਟਾ ਸਕੇ। ਅੱਗੇ ਕੀ ਕਰਦਾ ਸੀ ਅਮਰੀਕਾ ਨੇ, ਸੌਖਾ ਕੰਮ ਸੀਗਾ, ਜਿੰਨਾ ਵੀ ਗੰਦ ਹੁੰਦਾ ਸੀ ਜਿਹੜਾ ਖਾਸ ਕਰਕੇ ਚਾਹੇ ਉਹ ਰੀਸਾਈਕਲੇਬਲ ਹੁੰਦਾ ਸੀਗਾ ਉਹ ਚੱਕ ਕੇ ਇਕੱਠਾ ਕੀਤਾ ਤੇ ਚਾਈਨਾ ਨੂੰ ਜਿਹੜਾ ਸੁੱਟ ਦਿੱਤਾ। ਜਿੱਦਾਂ ਹੁਣ ਆਪਾਂ ਦੇਖਿਆ ਵੀ ਜਦੋਂ ਦਾ ਟ੍ਰੇਡ ਵਾਰ ਵੀ ਜਿਹੜੀ ਲੱਗੀ ਆ ਇਹ ਉਦੋਂ ਤੋਂ ਬਾਅਦ ਦਾ ਹੀ ਜਿਹੜਾ ਆ ਚਾਈਨਾ ਦਾ ਫੈਸਲਾ ਆ, ਉਹਨਾਂ ਨੇ ਉਹ ਲੈਣਾ ਜਿਹੜਾ ਆਲਮੋਸਟ ਨਾ ਮਾਤਰ ਜਾਂ ਜਿਹੜਾ ਬਿਲਕੁਲ ਹੀ ਜਿਹੜਾ ਉਹਨਾਂ ਨੇ ਘਟਾ ਦਿੱਤਾ ਆ। ਉਹ ਇਸ ਦੇ ਜ਼ਰੀਏ ਵੀ ਅਮਰੀਕਾ ਦੇ ਲੋਕਾਂ ਉੱਤੇ ਜਿਹੜਾ ਇੰਪੈਕਟ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਨੇ। ਸੋ ਡੈਫੀਨੇਟਲੀ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਵਰਤਣੀਆਂ ਚਾਹੀਦੀਆਂ ਆ ਜਿਨ੍ਹਾਂ ਨੂੰ ਆਪਾਂ ਬਾਰ-ਬਾਰ ਜਿਹੜੀ ਆ ਵਰਤਿਆ ਜਾ ਸਕੇ। ਤੇ ਜਿੱਦਾਂ ਪਾਣੀ ਪੀਣ ਵਾਲੇ ਗਲਾਸ ਹੀ ਹੁੰਦੇ ਆ ਉਹ ਆਪਣੇ ਜਿਹੜੇ ਸਟੀਲ ਵਾਲੇ ਰੱਖੋ ਜਾਂ ਦੂਜੇ ਰੱਖੋ, ਇੱਕ ਜਿਸ ਨੂੰ ਕਈ ਮਹੀਨੇ ਜਿਹੜਾ ਆਪਾਂ ਜਿਹੜਾ ਸਾਲਾਂ ਬੱਧੀ ਜਿਹੜਾ ਉਹ ਯੂਜ਼ ਕਰ ਸਕਦੇ ਆ, ਨਾ ਕਿ ਇੱਕ ਵਾਰੀ ਪੀਤਾ ਸਿੱਟਤਾ। ਸੋ ਉਸ ਚੀਜ਼ਾਂ ਵੱਲ ਵੀ ਜਿਹੜਾ ਜ਼ਰੂਰ ਉਹ ਧਿਆਨ ਆਪਾਂ ਨੂੰ ਦੇਣ ਦੀ ਜ਼ਰੂਰਤ ਆ। ਆਪਾਂ ਬਾਰ-ਬਾਰ ਇਹੀ ਗੱਲ ਕਹਿੰਦੇ ਰਹਿੰਦੇ ਆ ਵੀ ਆਪਾਂ ਵਾਤਾਵਰਣ ਦਾ ਧਿਆਨ ਰੱਖਾਂਗੇ, ਮਦਰ ਨੇਚਰ ਦਾ ਧਿਆਨ ਰੱਖਾਂਗੇ ਤੇ ਉਹ ਵੀ ਆਪਣਾ ਜਿਹੜਾ ਧਿਆਨ ਰੱਖੂਗੀ। ਨਹੀਂ ਤਾਂ ਆਪਾਂ ਦੇਖਦੇ ਆ ਵੀ ਗਰਮੀ ਵੀ ਬਹੁਤ ਜ਼ਿਆਦਾ ਹੁੰਦੀ ਆ ਤੇ ਫਿਰ ਫਲੱਡ ਵੀ ਆ ਜਾਂਦੇ ਆ, ਹਰੀਕੇਨ ਵੀ ਕਿੰਨੇ ਆਉਂਦੇ ਆ, ਤੇਜ਼ ਹਵਾਵਾਂ, ਅੱਗਾਂ ਜਿਹੜੀਆਂ ਕਿੰਨਾ ਕੁਛ ਜਿਹੜਾ ਉਹ ਲੱਗਦਾ ਆ। ਸੋ ਉਹਨਾਂ ਚੀਜ਼ਾਂ ਤੋਂ ਬਚਾਅ ਰੱਖਣ ਦੇ ਲਈ ਆਪਾਂ ਨੂੰ ਹੌਲੀ-ਹੌਲੀ ਜਿਹੜਾ ਪ੍ਰਦੂਸ਼ਣ ਆ ਜਿਸ ਵੀ ਤਰੀਕੇ ਦਾ ਜਿਹੜਾ ਆਪਾਂ ਕਰ ਰਹੇ ਹਾਂ ਉਸ ਨੂੰ ਘਟਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਆ।
ਜੀ ਤੇ ਸਾਡਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੀ ਆ ਜੀ ਬਿਲਕੁਲ। ਤੇ ਜਾਂਦੇ ਜਾਂਦੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਕਹਿੰਦੇ ਸਟਾਕ ਮਾਰਕੀਟ ਇੱਕ ਤਰ੍ਹਾਂ ਨਾਲ ਉੱਪਰ ਜਾ ਰਹੀ ਆ ਤੇ ਕਹਿੰਦੇ ਵਨ ਆਫ ਦਾ ਲੌਂਗੈਸਟ ਐਵਰ ਬੁੱਲ ਮਾਰਕੀਟ ਦੇ ਵਿੱਚ ਰੈਕਡ ਜਿਹੜੀ ਆ ਸਟਾਕ ਮਾਰਕੀਟ ਬਣਾ ਰਹੀ ਆ, ਈਵਨ ਦੋ ਬਹੁਤ ਸਾਰੇ ਮੁਲਕਾਂ ਦੇ ਨਾਲ ਜਿਹੜੀ ਟੈਰਿਫ ਦੇ ਉੱਤੇ ਜਿਹੜੀ ਲੜਾਈ ਚੱਲ ਰਹੀ ਹੈਗੀ ਆ। ਬਿਲਕੁਲ। ਅੱਜ ਦੇ ਵਿੱਚ ਹੀ ਦੇਖਿਆ ਜਾਵੇ ਤਾਂ 100 ਪੁਆਇੰਟ ਆਲਰੇਡੀ ਜਿਹੜੀ ਡਾਓ ਜੋਨਸ ਆ ਉੱਤੇ ਚੱਲ ਰਹੀ ਆ, ਨੈਸਡੈਕ ਦੇ ਵਿੱਚ ਵੀ ਤਕਰੀਬਨ 70 ਪੁਆਇੰਟ ਜਿਹੜੀ ਉਹ ਅੱਗੇ ਚੱਲ ਰਹੀ ਆ, ਤੇ S&P 5000 ਦੇ ਵਿੱਚ ਜਿਹੜੇ ਆ ਉਹ 14 ਪੁਆਇੰਟ ਅੱਗੇ ਜਿਹੜੀ ਉਹ ਚੱਲ ਰਹੀ ਆ। ਸੋ ਰਾਈਟ ਨਾਓ ਮਾਰਕੀਟ ਜਿਹੜੀ ਆ ਰੀਅਲੀ ਗੁੱਡ ਜਿਹੜਾ ਕੰਮ ਦਿਖਾ ਰਹੀ ਆ ਜੀ। ਤੇ ਹੁਣ ਹਰਜੋਤ ਸਿੰਘ ਜੀ ਜਿਹੜਾ ਆਪਣਾ ਸਮਾਂ ਸਮਾਪਤ ਹੈ, ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਜੀਤ ਸਿੰਘ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno 1470 AM KI